ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਪਿਆਰੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 11 ਜੂਨ 2020 28 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਪਾ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਤਰ੍ਹਾਂ ਤੁਹਾਨੂੰ ਟੱਚ ਬੇਸ ਕਰਾਉਂਦੇ ਹਾਂ ਆਪਣੇ ਜੋ ਚੋਣ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਇਸ਼ੂ ਨੇ ਉਹਨਾਂ ਬਾਰੇ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਧਾਰਮਿਕ ਆਜ਼ਾਦੀ ਸੰਬੰਧੀ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਭਾਰਤ ਨੂੰ ਚੰਗੇ ਰਗੜੇ ਦਿੱਤੇ ਗਏ ਹਨ ਇਸ ਰਿਪੋਰਟ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਇੱਕ ਪ੍ਰਮੁੱਖ ਪੱਤਰਕਾਰ ਮਿਸਟਰ ਸਾਈਨਾਥ ਦਾ ਕਹਿਣਾ ਹੈ ਕਿ ਭਾਰਤ ਵਿੱਚ ਜਮਹੂਰੀਅਤ ਦਾ ਢਾਂਚਾ ਤਹਿਸ-ਨਹਿਸ ਹੋ ਚੁੱਕਾ ਹੈ ਅਤੇ ਭਾਰਤ ਦੀ ਹਾਲਤ ਐਮਰਜੈਂਸੀ ਲਾਉਣ ਨਾਲੋਂ ਵੀ ਮਾੜੀ ਹੈ ਇਸ ਬਾਰੇ ਗੱਲਬਾਤ ਹੋਏਗੀ ਔਰ ਇਸੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਅਪਡੇਟ ਬਾਰੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਤੇ ਭਾਰਤ ਦੇ ਸਬੰਧਾਂ ਬਾਰੇ ਕਿ ਕਿਸ ਤਰ੍ਹਾਂ ਭਾਰਤ ਚੀਨ ਵਿਚਲਾ ਜੋ ਬਾਰਡਰ ਦਾ ਝਗੜਾ ਜਿੱਥੇ ਭਖਿਆ ਹੋਇਆ ਹੈ ਉੱਥੇ ਹੁਣ ਆਮ ਭਾਰਤੀਆਂ ਵੱਲੋਂ ਵੀ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਨੇ ਇਸ ਮਸਲੇ ਤੇ ਮੂੰਹ ਵਿੱਚ ਘੁੰਗਣੀਆਂ ਕਿਉਂ ਪਾਈਆਂ ਹੋਈਆਂ ਹਨ ਇਸ ਬਾਰੇ ਗੱਲਬਾਤ ਹੋਏਗੀ ਸੋ ਇਸੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਨੇਪਾਲ ਦੀ ਭਾਰਤੀ ਖਿਲਾਫ ਜੋ ਤਿੱਖੀ ਹੁੰਦੀ ਸੁਰ ਦਾ ਜਵਾਬ ਭਾਰਤ ਵੱਲੋਂ ਵੀ ਸਖਤੀ ਨਾਲ ਹੀ ਦਿੱਤਾ ਗਿਆ ਇਸ ਦੇ ਕੀ ਪ੍ਰਭਾਵ ਹੋਣਗੇ ਇਸ ਬਾਰੇ ਗੱਲਬਾਤ ਹੋਏਗੀ ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਰੂਸ ਦਾ ਕਹਿਣਾ ਹੈ ਕਿ ਜੇ ਚੀਨ ਨੂੰ G7 ਦੀ ਮੀਟਿੰਗ ਵਿੱਚ ਨਹੀਂ ਸੱਦਿਆ ਜਾਂਦਾ ਤਾਂ ਉਹ ਇਸ ਮੀਟਿੰਗ ਦਾ ਬਾਈਕਾਟ ਕਰੇਗਾ ਇਸ ਬਾਰੇ ਗੱਲਬਾਤ ਹੋਏਗੀ ਐਂਡ ਫਿਰ ਆਪਾਂ ਗੱਲਬਾਤ ਕਰਾਂਗੇ ਇਸੇ ਸੈਗਮੈਂਟ ਦੇ ਵਿੱਚ ਕਿ ਭਾਰਤ ਵਿੱਚ ਮੁਸਲਮਾਨ ਵਿਦਿਆਰਥੀਆਂ ਨੂੰ ਇੱਕ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਹਾਲ ਦੇ ਅੰਦਰ ਨਹੀਂ ਬੈਠਾ ਗਿਆ ਕਿ ਉਹਨਾਂ ਨੂੰ ਬਰਾਂਡੇ ਦੇ ਵਿੱਚ ਬਿਠਾਇਆ ਗਿਆ ਇਹੋ ਜਿਹੀਆਂ ਜੋ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਜੋ ਵਿਤਕਰਿਆਂ ਦੀਆਂ ਘਟਨਾਵਾਂ ਨੇ ਉਸ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਫਿਰ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਇਹ ਸਾਰੇ ਮੁੱਦੇ ਨੇ ਇਹਨਾਂ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ ਕੀ ਕਹਿਣਾ ਚਾਹੋਗੇ ਦੇਖੋ ਅਜੇ ਵੀ ਕਿਉਂਕਿ ਘੱਲੂਘਾਰੇ ਹਫ਼ਤੇ ਨਾਲ ਸੰਬੰਧਿਤ ਬਹੁਤ ਸਾਰੀਆਂ ਲਿਖਤਾਂ ਸਾਨੂੰ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਹਮਦਰਦੀ ਦਾ ਇਜ਼ਹਾਰ ਹੈ ਕਈਆਂ ਦੇ ਕੁਝ ਸਵਾਲ ਵੀ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਸੋ ਅਸੀਂ ਆਪਣੇ ਸਾਰੇ ਹੀ ਪਿਆਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਿੱਖ ਕੌਮ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਹੈ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾਵਾਂ ਦਾ ਅੱਜ ਜਿਹੜੇ ਤੁਸੀਂ ਦੱਸੇ ਨੇ ਮੁੱਢਲੇ ਇਸ਼ੂ ਇਹ ਠੀਕ ਹੈ ਕਿ ਬਹੁਤ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਰਿਪੋਰਟਾਂ ਦਾ ਜਾਰੀ ਹੋਣਾ ਜਾਂ ਰਿਪੋਰਟਾਂ 'ਚ ਕੁਛ ਆ ਗਿਆ ਇਸ ਦਾ ਕੀ ਫਰਕ ਪੈਂਦਾ ਹੈ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਸ ਮੁਲਕ ਦੇ ਅੰਦਰ ਕੀ ਹੋ ਰਿਹਾ ਹੈ ਇਸ ਬਾਰੇ ਅੱਜ ਦੇ ਜ਼ਮਾਨੇ 'ਚ ਕੋਈ ਅਣਜਾਣ ਨਹੀਂ ਕੋਈ ਜ਼ਮਾਨਾ ਸੀ ਜਦੋਂ ਦੇਸ਼ਾਂ ਦੇ ਬਾਰਡਰ ਬਿਲਕੁਲ ਸੀਲ ਹੁੰਦੇ ਸੀ ਸੈਂਟਰਲੀ ਕੰਟਰੋਲਡ ਸਿਸਟਮ ਸਨ ਕੋਈ ਇਸ ਕਿਸਮ ਦੀਆਂ ਈਵਨ ਸੈਟੇਲਾਈਟਸ ਜਾਂ ਦੂਸਰੇ ਵੀ ਮੁਲਕ ਦੇ ਅੰਦਰ
ਉਹਨਾਂ ਦੀ ਜਿਹੜੀ ਹੈ ਸੀਕ੍ਰੇਸੀ ਹਰ ਪੱਖੋਂ ਕਾਇਮ ਰਹਿੰਦੀ ਸੀ ਔਰ ਅੰਦਰੂਨੀ ਵੀ ਜਿਹੜਾ ਕੋਈ ਖਬਰ ਬਾਹਰ ਨਹੀਂ ਸੀ ਨਿਕਲਣ ਦਿੱਤੀ ਜਾਂਦੀ। ਅਸੀਂ ਦੇਖਿਆ ਕਿ ਕਿਵੇਂ ਜਿਹੜੇ ਕਮਿਊਨਿਸਟ ਰਜੀਮ ਨੇ, ਉਹ ਸੋਵੀਅਤ ਯੂਨੀਅਨ ਹੋਏ ਜਾਂ ਚਾਈਨਾ ਹੋਏ ਜਾਂ ਉਸ ਤੋਂ ਬਾਅਦ ਈਵਨ ਜਿਹੜੇ ਇਹਨਾਂ ਦੇ ਪ੍ਰਭਾਵ ਵਾਲੇ ਮੁਲਕ ਵੀ ਸੀ, ਜਿਵੇਂ ਭਾਰਤ ਸੋਵੀਅਤ ਯੂਨੀਅਨ ਦੀ ਕਾਲੋਨੀ ਸੀ ਜਾਂ ਕਿਊਬਾ ਸੋਵੀਅਤ ਯੂਨੀਅਨ ਦੇ ਪ੍ਰਭਾਵ 'ਚ ਸੀ, ਉੱਥੇ ਵੀ ਬਹੁਤ ਕੁਝ ਸੈਂਟਰਲਾਈਜ਼ਡ ਸੀ। ਜਦੋਂ ਅਸੀਂ ਸੈਂਟਰਲਾਈਜ਼ਡ ਸਿਸਟਮ ਦੀ ਗੱਲ ਕਰਦੇ ਹਾਂ, ਜਿਹਨੂੰ ਕਦੇ ਇੰਸਪੈਕਟਰੀ ਰਾਜ ਕਿਹਾ ਜਾਂਦਾ ਹੈ, ਜਾਂ ਕੋਈ ਵੀ ਚੀਜ਼ ਜਿਹੜੀ ਹੈ ਬਾਹਰੋਂ ਈਵਨ ਵਪਾਰ ਦੇ ਉੱਤੇ ਤਾਂ ਪਾਬੰਦੀ ਹੈ ਹੀ ਸੀ, ਕਿੰਨੇ ਕਿੰਨੇ ਕਸਟਮ ਲੱਗਦੇ ਸੀ ਔਰ ਮਕਸਦ ਇਹ ਹੀ ਸੀ ਔਰ ਕਿ ਉੱਥੇ ਕੋਈ ਪ੍ਰਾਈਵੇਟ ਐਂਟਰਪ੍ਰਾਈਜ਼ ਵੀ ਨਹੀਂ ਸੀ, ਸਾਰਾ ਕੁਝ ਸਰਕਾਰ ਦਾ ਕੰਟਰੋਲ ਸੀ। ਔਰ ਉਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਈਵਨ 90% ਤੋਂ ਜ਼ਿਆਦਾ ਜਿਹੜਾ ਪੇਰੋਲ ਸੀ ਉਹ ਗਵਰਨਮੈਂਟ ਸੈਕਟਰ ਦਾ ਹੀ ਹੁੰਦਾ ਸੀ। ਸੋ ਜਦੋਂ ਬੱਚੇ ਬੱਚੀਆਂ ਨੂੰ ਵੀ ਪੜ੍ਹਾਇਆ ਜਾਂਦਾ ਸੀ, ਸਾਡੀ ਜਨਰੇਸ਼ਨ ਦੇ ਵੇਲੇ ਤੱਕ ਵੀ, ਤੇ ਉਦੋਂ ਇਹੀ ਹੁੰਦਾ ਸੀ ਕਿ ਜੀ ਨੌਕਰੀ ਕੀ ਬਣਨਾ ਹੈ ਤੂੰ। ਬਣਨ ਦਾ ਮਤਲਬ ਕਦੇ ਨਹੀਂ ਸੀ ਹੁੰਦਾ ਕਿ ਕੋਈ ਪ੍ਰਾਈਵੇਟ ਕਿਸੇ ਨੇ ਬਿਜ਼ਨਸ ਕਰਨੀ ਹੈ, ਉਹ ਨੌਕਰੀ ਹੁੰਦੀ ਸੀ। ਔਰ ਨੌਕਰੀ ਕਿਉਂਕਿ ਬ੍ਰਿਟਿਸ਼ ਕਲੋਨੀਅਲ ਰੂਲ ਸੀ ਔਰ ਉਹਦੇ ਥੱਲੇ ਅਫਸਰ ਦਾ ਰੁਤਬਾ ਬਹੁਤ ਵੱਡਾ ਸੀ, ਗੋਰੇ ਆਪ ਹੀ ਅਫਸਰ ਹੁੰਦੇ ਸੀ, ਦੇਸੀਆਂ ਨੂੰ ਤਾਂ ਉਹਨਾਂ ਨੇ ਸਬਆਰਡੀਨੇਟ ਰੱਖਿਆ ਹੁੰਦਾ ਸੀ। ਸੋ ਜਿਹੜੀ ਬਹੁਤ ਐਵਰੇਜ ਭਾਰਤੀਆਂ ਦੇ ਦਿਮਾਗ ਦੇ ਵਿੱਚ, ਜਾਂ ਉਹ ਸਾਊਥ ਏਸ਼ੀਆ ਦੇ ਖਿੱਤੇ 'ਚ ਸੀ, ਅਫਸਰੀ ਉਹਦਾ ਮਤਲਬ ਸੀ ਨੌਕਰ ਚਾਕਰ ਅਰਦਲੀ। ਤੇ ਜੇ ਫੌਜ ਦੇ ਹਵਾਲੇ ਨਾਲ ਦੇਖੋ ਫਿਰ ਤਾਂ ਹੋਰ ਵੀ ਅੱਜ ਵੀ ਭਾਰਤ ਪਾਕਿਸਤਾਨ ਜਾਂ ਬੰਗਲਾਦੇਸ਼ ਸ੍ਰੀਲੰਕਾ ਦੀਆਂ ਫੌਜਾਂ ਦੇ ਵਿੱਚ ਉਹੀ ਬੈਟਮੈਨ ਸਿਸਟਮ, ਉਹੀ ਅਰਦਲੀ, ਕੋਈ ਬੂਟ ਜਿਹੜਾ ਉਹ ਤਸਮੇ ਬੰਨ ਰਿਹਾ, ਕੋਈ ਪਾਲਿਸ਼ ਕਰ ਰਿਹਾ, ਕੋਈ ਹੋਰ ਕਰ ਰਿਹਾ। ਸੋ ਅੰਗਰੇਜ਼ ਜਿਹੜੇ ਨੇ ਉਹਨਾਂ ਨੇ ਅਫਸਰੀ ਆਪਣੇ ਲਈ ਰੱਖੀ ਹੁੰਦੀ ਸੀ। ਸੋ ਕੁੱਲ ਮਿਲਾ ਕੇ ਉਸ ਸਿਸਟਮ ਦੀ ਲੈਗੇਸੀ ਨੂੰ ਹੀ ਜਿਹੜਾ ਅੱਗੋਂ ਵੀ ਕਈ ਦਹਾਕਿਆਂ ਤੱਕ ਬਹੁਤ ਸਾਰੇ ਮੁਲਕਾਂ ਨੇ ਜਾਰੀ ਰੱਖਿਆ। ਜਦੋਂ ਅਸੀਂ ਦੁਨੀਆ ਦੇ ਖੁੱਲਣ ਦੀ ਗੱਲ ਕਰਦੇ ਹਾਂ, ਔਰ ਇਹ ਜਦੋਂ ਲੈਗੇਸੀ ਸੀ ਕਲੋਜ਼ ਸੁਸਾਇਟੀ ਦੀ, ਬੰਦ ਸੁਸਾਇਟੀ ਦੀ, ਖਬਰ ਦਾ ਨਾ ਨਿਕਲਣਾ, ਉਦੋਂ ਜ਼ਾਹਰ ਹੈ ਕਿ ਅਮਰੀਕਾ ਹੋਏ ਜਾਂ ਯੂਰਪ ਦੀਆਂ ਕੰਟਰੀਜ਼ ਜਿਨ੍ਹਾਂ ਦੇ ਅੰਦਰ ਜਮਹੂਰੀਅਤ ਸੀ, ਜਿੱਥੇ ਇਨਸਾਨੀ ਹੱਕਾਂ ਦੀ ਗੱਲ ਹੁੰਦੀ ਸੀ, ਈਵਨ ਇਹਨਾਂ ਮੁਲਕਾਂ ਦੀ ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਮੈਂ ਦੇਖਦਾ ਕਿ ਇਹਨਾਂ ਦੀ ਫੋਰਨ ਪਾਲਿਸੀ ਦੇ ਨਾਲ ਵੀ ਜਿਹੜੀ ਖਾਰਜਾ ਨੀਤੀ ਸੀ, ਉਹਦੇ ਨਾਲ ਕਿਸ ਮੁਲਕ ਦੇ ਵਿੱਚ ਹਿਊਮਨ ਰਾਈਟਸ ਦਾ ਕੀ ਰੈਕਰਡ ਹੈ, ਇਹਦੇ ਨਾਲ ਉਹ ਨੀਤੀ ਤੈਅ ਕੀਤੀ ਜਾਂਦੀ ਸੀ ਕਿ ਭਾਈ ਜਿੱਥੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ। ਔਰ ਅਮਰੀਕਨ ਕਾਂਗਰਸ ਦੇ ਵਿੱਚ ਵੀ ਜੇ ਕੋਈ ਸਭ ਤੋਂ ਸਖਤ ਕਦੇ ਫੈਸਲੇ ਲੈ ਜਾਂਦੇ ਸੀ ਫੋਰਨ ਪਾਲਿਸੀ ਦੇ ਹਵਾਲੇ ਨਾਲ, ਤੇ ਉਹ ਸੀ ਕਿ ਉਸ ਮੁਲਕ ਦੀ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ, ਉਹਨਾਂ ਦੀ ਇਕਨੋਮਿਕਲ ਏਡ ਬੰਦ ਕਰ ਦਿੱਤੀ ਜਾਏ। ਕਿਉਂਕਿ ਬਹੁਤ ਸਾਰੇ ਦੇਸ਼ ਜਿਹੜੇ ਕਲੋਜ਼ ਸੁਸਾਇਟੀ ਸਨ, ਉਹ ਕੋਈ ਡਿਵੈਲਪਡ ਕੰਟਰੀਜ਼ ਨਹੀਂ ਸੀ, ਡਿਵੈਲਪਿੰਗ ਸਨ ਜਾਂ ਅੰਡਰ ਡਿਵੈਲਪਡ ਸਨ। ਔਰ ਇਸ ਲਈ ਇਹ ਇੱਕ ਬਹੁਤ ਵੱਡੀ ਸਜ਼ਾ ਦੇ ਤੌਰ ਤੇ ਦੇਖਿਆ ਜਾਂਦਾ ਸੀ ਕਿ ਭਾਈ ਏਡ ਬੰਦ ਹੋ ਜਾਏਗੀ। ਤੇ ਉਹ ਫਿਰ ਥੋੜਾ ਬਹੁਤ ਲਿਖਦੇ ਵੀ ਸੀ, ਥੋੜੀਆਂ ਬਹੁਤ ਤਬਦੀਲੀਆਂ ਵੀ ਕਰਦੇ ਸੀ। ਸੋ ਇਹ ਸਿਸਟਮ ਜਦੋਂ ਅਸੀਂ ਅਮਰੀਕਾ ਦੀ ਜਿਹੜੀ ਅੱਜ ਰਿਪੋਰਟ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ ਕਿ ਕਿਵੇਂ ਸਟੇਟ ਡਿਪਾਰਟਮੈਂਟ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਵਿਦੇਸ਼ ਮੰਤਰਾਲਾ ਹੁੰਦਾ ਹੈ, ਜਾਂ ਜਿਹਨੂੰ ਖਾਰਜਾ ਮਿਨਿਸਟਰੀ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ, ਇੱਥੇ ਉਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ। ਸੋ ਸਟੇਟ ਡਿਪਾਰਟਮੈਂਟ ਦੇ ਵਿੱਚ ਇੱਕ ਖਾਸ ਜਿਹੜਾ ਸੈਕਸ਼ਨ ਹੈ ਜਿਹੜਾ ਸਟੇਟ ਆਫ ਰਿਲੀਜੀਅਸ ਫਰੀडम ਇਨ ਡਿਫਰੈਂਟ ਕੰਟਰੀਜ਼, ਉਸ ਦੇ ਉੱਤੇ ਸਾਲਾਨਾ ਰਿਪੋਰਟ ਕੱਢਦਾ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਪਿਛਲੇ ਦਿਨਾਂ 'ਚ ਜਦੋਂ ਅਸੀਂ US ਸਰਫ ਦੀ ਰਿਪੋਰਟ ਦਾ ਜ਼ਿਕਰ ਕੀਤਾ ਜਾਂ US ਸਰਫ ਦਾ ਅਸੀਂ ਮੈਂਸ਼ਨ ਕਰਦੇ ਹਾਂ, ਇਹ ਇੰਡੀਪੈਂਡੈਂਟ ਕਮਿਸ਼ਨ ਹੈ ਜਿਹੜਾ 1995-96 ਦੌਰ 'ਚ US ਕਾਂਗਰਸ ਦੇ ਰੈਜ਼ੋਲੂਸ਼ਨ ਦੇ ਨਾਲ ਆਇਆ, ਬਾਈ ਪਾਰਟੀਸਨ ਹੈ, ਉਹਦੇ ਡੈਮੋਕ੍ਰੈਟ ਰਿਪਬਲਿਕਨ ਕਾਂਗਰਸਮੈਨ ਵੀ ਉਹਦੇ ਮੈਂਬਰ ਨੇ, ਔਰ ਉਹ ਇੰਡੀਪੈਂਡੈਂਟ ਬਾਡੀ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਇਹ ਵੀ ਆਪਣੇ ਲੈਵਲ ਦੇ ਉੱਤੇ ਜਿਹੜਾ ਹੈ ਇਹ ਦੁਨੀਆ 'ਚ ਰਿਲੀਜੀਅਸ ਫਰੀडम, ਮਜ਼ਹਬੀ ਆਜ਼ਾਦੀ ਕੀ ਹੈ, ਔਰ ਉਹਦੇ ਫਿਰ ਉਹਨਾਂ ਨੇ ਕ੍ਰਾਈਟੇਰੀਆ ਰੱਖੇ ਹੋਏ ਨੇ ਕਿ ਜਿਨ੍ਹਾਂ ਦੇ ਵਿੱਚ ਆਜ਼ਾਦੀਆਂ ਦਾ ਘਾਣ ਹੁੰਦਾ ਹੈ ਉਹਨਾਂ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਜਾਂ ਇੱਕ ਸਟੈਪ ਥੱਲੇ ਜਾਂ ਉਹਨਾਂ ਨੂੰ ਜਿਹੜਾ ਇੰਡਾਈਕਟ ਕੀਤਾ ਜਾਂਦਾ ਹੈ ਕਿ ਭਾਈ ਉੱਥੇ ਇਹ ਹੋ ਰਿਹਾ। ਔਰ ਬਹੁਤ ਵਾਰ US ਸਰਫ ਦੀ ਇਹ ਰਿਪੋਰਟ ਜਿਹੜੀ ਹੈ ਇਹਨੂੰ ਆਧਾਰ ਬਣਾ ਕੇ ਜੇ ਕਾਂਗਰਸਮੈਨ ਉਸ ਮੁਲਕ ਦੇ ਖਿਲਾਫ ਕੋਈ ਰੈਜ਼ੋਲੂਸ਼ਨ ਲਿਆਉਣਾ ਚਾਹਣ ਧਾਰਮਿਕ ਆਜ਼ਾਦੀ ਦੇ ਮੁੱਦੇ ਤੇ,
ਤੇ ਉਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਯੂਐਸ ਸਰਫ ਬੇਸ਼ੱਕ ਸੈਮਾਈ ਗਵਰਨਮੈਂਟ ਕਮਿਸ਼ਨ ਹੈ, ਪਰ ਉਹ ਮੋਰ ਬੋਲਡ ਹੁੰਦਾ ਹੈ ਕਿਉਂਕਿ ਉਹ ਕਿਸੇ ਨੂੰ ਆਨਸਰੇਬਲ ਨਹੀਂ ਹੈ। ਹੁਣ ਦੂਸਰੇ ਪਾਸੇ ਸਟੇਟ ਡਿਪਾਰਟਮੈਂਟ ਨੇ ਵੀ ਆਪਣਾ ਜਿਹੜਾ ਉਹਨਾਂ ਦਾ ਇੱਕ, ਜਦੋਂ ਅਜੇ ਯੂਐਸ ਸਰਫ ਨਹੀਂ ਵੀ ਹੋਂਦ ਚ ਆਇਆ ਸੀ, ਇਹ ਉਸ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਰਿਪੋਰਟਸ ਕਦੇ ਵੀ ਸੈਂਕਸ਼ਨਸ ਦਾ ਦੂਸਰੇ ਦਾ ਆਧਾਰ ਬਣਦੀਆਂ ਸੀ, ਉਹ ਸਟੇਟ ਡਿਪਾਰਟਮੈਂਟ ਦੀ ਕੀ ਉਸ ਮੁਲਕ ਬਾਰੇ ਕੀ ਰਿਪੋਰਟਿੰਗ, ਔਰ ਜ਼ਾਹਿਰ ਹੈ ਕਿ ਇਹ ਜਿਹੜੀਆਂ ਨੇ, ਮੈਂ ਆਫੀਸ਼ੀਅਲ ਬਾਡੀਜ਼ ਦੀ ਗੱਲ ਕਰ ਰਿਹਾ, ਇਸ ਤੋਂ ਇਲਾਵਾ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ, ਜਿਵੇਂ ਐਮਨੈਸਟੀ ਇੰਟਰਨੈਸ਼ਨਲ 1960 ਦੇ ਵਿੱਚ ਹੋਂਦ ਦੇ ਵਿੱਚ ਆਂਦਾ ਹੈ, ਹਿਊਮਨ ਰਾਈਟਸ ਵਾਚ, ਡਾਕਟਰਸ ਵਿਦਆਊਟ ਬਾਰਡਰਸ, ਔਰ ਹੋਰ ਇਸ ਕਿਸਮ ਦੀਆਂ ਵਿਦਨ ਕੰਟਰੀਜ਼ ਦੇ ਵਿੱਚ ਵੀ ਹੰਡਰਡਸ ਆਫ ਆਰਗੇਨਾਈਜੇਸ਼ਨਸ ਹਰ ਮੁਲਕ 'ਚ ਨੇ, ਜਿਹੜੀਆਂ ਆਪਣੇ ਮੁਲਕ 'ਚ ਜਿਹੜੀਆਂ ਇਨਸਾਨੀ ਹਕੂਕਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ, ਉਹਨਾਂ ਦੀਆਂ ਰਿਪੋਰਟਾਂ ਬਣਾਉਂਦੇ ਨੇ, ਕੁਝ ਖੁਦ ਵੀ ਜਾਰੀ ਕਰਦੇ ਨੇ। ਔਰ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਵਰਗੀਆਂ ਬਾਡੀਜ਼ ਜਿਹੜੀਆਂ ਨੇ, ਉਹ ਵੀ ਅਲਟੀਮੇਟਲੀ ਉਹਨਾਂ ਦਾ ਆਪਣਾ ਨੈਟਵਰਕ ਵੀ ਆ ਉਹਨਾਂ ਕੁਝ ਮੁਲਕਾਂ ਦੇ ਵਿੱਚ, ਪਰ ਜਿਹੜੇ ਮੁਲਕ ਹਿਊਮਨ ਰਾਈਟਸ ਵਾਇਲੇਟ ਕਰਦੇ ਨੇ, ਉਹ ਬਹੁਤ ਵਾਰ ਬਾਹਰਲੇ ਦਫ਼ਤਰ, ਜਿਵੇਂ ਐਮਨੈਸਟੀ ਇੰਟਰਨੈਸ਼ਨਲ ਨੂੰ ਪੰਜਾਬ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ, 4 ਡੈਕੇਡਸ ਹੋ ਗਏ ਨੇ ਉਹਨਾਂ ਦਾ। ਜੇ ਸਾਊਥ ਦੇ ਵਿੱਚ ਬੈਂਗਲੌਰ ਦੇ ਵਿੱਚ ਦਫ਼ਤਰ ਸੀ, ਉਹਦੇ ਤੇ ਕਿਵੇਂ ਰੇਡ ਕਰਕੇ ਉਹਨੂੰ ਬੰਦ ਕਰਵਾਇਆ ਗਿਆ, ਔਰ ਕਿੰਨੇ ਹਜ਼ਾਰ NGOs ਦੇ ਜਿਹੜੇ ਨੇ ਉੱਥੇ ਲਾਇਸੈਂਸ ਕੈਂਸਲ ਕੀਤੇ ਹੋਏ ਨੇ ਜਾਂ ਰੀਨਿਊ ਨਹੀਂ ਕੀਤੇ ਮੋਦੀ ਗਵਰਨਮੈਂਟ ਨੇ। ਪਰ ਇਹਦੇ ਬਾਵਜੂਦ ਜਿਹੜੇ ਖਾਸ ਤੌਰ ਤੇ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਨੇ, ਜਾਂ ਹਿਊਮਨ ਰਾਈਟਸ ਕਾਉਂਸਲ ਹੈ ਜਨੀਵਾ ਦੇ ਵਿੱਚ, ਜਿਹੜੀ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਦੇ ਫੀਲਡ 'ਚ ਬਾਡੀ ਹੈ, ਇਹਨਾਂ ਦੀਆਂ ਰਿਪੋਰਟਸ ਕਈ ਮਾਮਲਿਆਂ 'ਚ ਮੈਟਰ ਕਰਦੀਆਂ। ਇੱਕ ਤਾਂ ਜ਼ਾਹਰ ਹੈ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਪਰਸੀਕਿਊਸ਼ਨ ਹੁੰਦੀ ਹੈ ਘੱਟ ਗਿਣਤੀਆਂ ਦੇ ਉੱਤੇ, ਜਾਂ ਕਿਸੇ ਦੀ ਸੈਕਸ ਬੇਸਡ, ਫੇਥ ਬੇਸਡ, ਕਿਸੇ ਹੋਰ ਲਾਈਨ ਦੇ ਉੱਤੇ ਉਹਦੀ ਡਿਫਰੈਂਟ ਓਰੀਐਂਟੇਸ਼ਨ ਹੋਣ ਕਰਕੇ, ਇਸੇ UN ਨੇ ਜਿਹੜੇ ਹਿਊਮਨ ਰਾਈਟਸ ਨੂੰ ਜਾਂ ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਜਾਰੀ ਕੀਤਾ, ਉਹਦੇ ਨਾਲ ਨਾਲ ਜਿਹੜੀ ਕਨਵੈਨਸ਼ਨਸ ਨੇ, ਪ੍ਰੋਟੋਕਾਲਸ ਨੇ, ਜਿਹਦੇ ਚ ਕਿ ਰਿਫਿਊਜੀ ਲਾਅ ਜਾਂ ਕਨਵੈਨਸ਼ਨਸ UN ਨੇ ਬਣਾਈਆਂ। ਸੋ ਜਿਹੜੇ ਇਹਨਾਂ ਮੁਲਕਾਂ 'ਚ ਯੂਰਪ ਹੋਏ ਜਾਂ ਅਮਰੀਕਾ ਕੈਨੇਡਾ ਹੋਏ, ਜਿਨ੍ਹਾਂ ਨੂੰ ਅਸਾਈਲਮਸ ਮਿਲਦੀਆਂ ਨੇ ਜਾਂ ਰਿਫਿਊਜੀ ਸਟੇਟਸ ਮਿਲਦਾ, ਉਹਦੇ 'ਚ ਇਹ ਬਹੁਤ ਵੱਡੀਆਂ ਸਹਾਈ ਹੁੰਦੀਆਂ ਨੇ ਰਿਪੋਰਟਾਂ, ਕਿਉਂਕਿ ਜੱਜਾਂ ਦੇ ਸਾਹਮਣੇ ਜਦੋਂ ਤੁਹਾਡਾ ਵਕੀਲ ਤੁਹਾਡਾ ਕੇਸ ਪ੍ਰੈਜ਼ੈਂਟ ਕਰਦਾ ਤੇ ਉਹ ਰਿਪੋਰਟ ਰੱਖਦਾ ਕਿ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਕੀ ਹੋ ਰਿਹਾ, ਔਰ ਉਹਦੇ ਤੇ ਬੇਸਡ ਜਿਹੜੇ ਨੇ, ਔਰ ਲੱਖਾਂ, ਜੇ ਮੈਂ ਈਵਨ ਸਿੱਖਾਂ ਦੇ ਹਵਾਲੇ ਨਾਲ ਦੇਖਾਂ, ਅਮਰੀਕਾ ਕੈਨੇਡਾ ਯੂਰਪ ਦੇ ਵਿੱਚ ਜਿਨ੍ਹਾਂ ਦੀਆਂ ਫਿਰ ਬਾਅਦ ਫੈਮਿਲੀਜ਼ ਵੀ ਆਈਆਂ, ਉਹ ਕਰਦੀਆਂ ਨੇ ਇਹਨਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੂੰ ਉਹਨਾਂ ਦਾ ਫਿਊਚਰ ਤਾਂ ਹੀ ਬਣ ਸਕਿਆ। ਜ਼ਾਹਰ ਹੈ ਕਿ ਸਭ ਤੋਂ ਜ਼ਿਆਦਾ ਤਾਂ ਉਹ ਕਰਦੇ ਨੇ ਉਹਨਾਂ ਸਿੰਘ ਸਿੰਘੜੀਆਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦਾ ਖੂਨ ਡੁੱਲਿਆ, ਤੇ ਉਸ ਖੂਨ ਡੁੱਲੇ ਦੀ ਬਦੌਲਤ ਉਹਨਾਂ ਦੀ ਗੱਲ ਜਿਹੜੀ ਹੈ ਉਹ ਦੁਨੀਆ ਤੱਕ ਪਹੁੰਚੀ, ਔਰ ਫਿਰ ਉਹ ਮਨੁੱਖੀ ਹੱਕਾਂ ਦੀਆਂ ਨੰਬਰਦਾਰ ਆਰਗੇਨਾਈਜੇਸ਼ਨ ਜਿਹੜੀਆਂ ਇਸ ਇਸ਼ੂ ਨੂੰ ਹਾਈਲਾਈਟ ਕਰਦੀਆਂ। ਸੈਕੰਡਲੀ, ਇਹ ਠੀਕ ਹੈ ਕਿ ਬਹੁਤ ਕੁਝ 90ਵਿਆਂ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆਈ, ਦੁਨੀਆ ਦਾ ਗਲੋਬਲਾਈਜੇਸ਼ਨ ਦਾ ਕਨਸੈਪਟ ਆਇਆ, ਔਰ ਚਾਈਨਾ ਦੇ ਨਾਲ ਅਮਰੀਕਾ ਨੇ ਆਪਣੇ ਸਬੰਧ 70s ਦੇ ਵਿੱਚ ਖੋਲੇ, 90s ਤੱਕ ਪਹੁੰਚਦੇ ਆ, ਖਾਸ ਤੌਰ ਤੇ ਕਲਿੰਟਨ ਈਰਾ ਦੇ ਵੇਲੇ ਅਸੀਂ ਇਹ ਦੇਖਦੇ ਕਿ ਇਹ ਗੱਲ ਫਿਰ ਇੱਕ ਆਰਗੂਮੈਂਟ ਨਵਾਂ ਆਇਆ ਕਿ ਜੀ ਜੇ ਅਸੀਂ ਹਿਊਮਨ ਰਾਈਟਸ ਵਾਇਲੇਸ਼ਨਸ ਨੂੰ ਬੇਸ ਬਣਾ ਕੇ ਕਿਸੇ ਕੰਟਰੀ ਨਾਲੋਂ ਕੱਟ ਆਫ ਹੋ ਜਾਂਦੇ ਹਾਂ ਤੇ ਅਸੀਂ ਉਹਨਾਂ ਦੀ ਡਿਸੀਜਨ ਮੇਕਿੰਗ ਨੂੰ ਇਨਫਲੂਐਂਸ ਨਹੀਂ ਕਰ ਸਕਦੇ। ਇਸ ਲਈ ਵਪਾਰ ਨੂੰ ਪਹਿਲ ਦਿਓ, ਟ੍ਰੇਡ ਉਹਨਾਂ ਨਾਲ ਜਾਰੀ ਰੱਖੋ, ਔਰ ਉਹਦੇ ਨਾਲ ਨਾਲ ਉਹਨਾਂ ਨੂੰ ਜਿਹੜਾ ਹੈ ਪਰਸੂਏਡ ਕਰੋ ਕਿ ਉਹ ਹਿਊਮਨ ਰਾਈਟਸ ਵਾਇਲੇਸ਼ਨਸ ਨਾ ਕਰਨ। ਸੋ ਜ਼ਾਹਰ ਹੈ ਇਹ ਇੱਕ ਡਿਫੀਟ ਸੀ ਹਿਊਮਨ ਰਾਈਟਸ ਮੂਵਮੈਂਟ ਦੀ, ਜਿੱਥੇ ਕਿ ਡਾਲਰ ਜਿਹੜਾ ਹੈ ਉਹ ਇਨਸਾਨੀ ਹਕੂਕ ਦੇ ਉੱਪਰ ਆਇਆ, ਔਰ ਉਹਦਾ ਨਤੀਜਾ ਅਸੀਂ ਦੇਖਦੇ ਕਿ ਕਿਵੇਂ ਇਹਦੇ ਨਾਲ ਉਹਨਾਂ ਸਾਰੇ ਹੀ ਮੁਲਕਾਂ ਨੂੰ ਜਿਹੜੇ ਆਪਣੇ ਸ਼ਹਿਰੀਆਂ ਦੇ ਉੱਤੇ ਤਸ਼ੱਦਦ ਕਰਦੇ ਨੇ ਉਹਨਾਂ ਨੂੰ ਸ਼ਹਿ ਮਿਲੀ। ਉਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਵੈਸਟਰਨ ਕੰਟਰੀਜ਼ ਅਲਟੀਮੇਟਲੀ ਡਾਲਰ ਦੀ ਖੇਡ ਹੈ, ਔਰ ਉਹ ਨੀਤੀਆਂ ਭਾਵੇਂ ਫਿਰ ਰਸ਼ੀਆ ਹੋਏ, ਚਾਈਨਾ ਹੋਏ, ਭਾਰਤ ਵਰਗਾ ਮੁਲਕ ਜਿਹੜਾ ਜਮਹੂਰੀਅਤ ਦੇ ਨਾਂ ਥੱਲੇ ਜੋ ਕੁਝ ਉਹਨੇ ਸਿੱਖਾਂ ਦੇ ਨਾਲ ਕੀਤਾ, ਪੂਰੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਜੋ ਕੁਝ ਮੁਸਲਮਾਨਾਂ ਦੇ ਨਾਲ ਕੀਤਾ, ਜੋ ਕੁਝ ਈਸਾਈਆਂ ਦੇ ਨਾਲ। ਔਰ ਇਹ ਗੱਲ ਬਹੁਤ ਵਾਰ ਸਾਡੇ ਕਈ ਵੀਰ ਭੈਣਾਂ ਨੂੰ ਵੀ ਲੱਗੇਗਾ ਕਿ ਜੀ ਅਮਰੀਕਾ ਜਿਹੜਾ ਹੈ ਇਹ
ਕਿਉਂ ਨਹੀਂ ਮੰਗ ਚੁੱਕਦਾ? ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਦੇ ਨਕਸ਼ੇ 'ਚ ਈਸਾਈਆਂ ਦੇ ਨਾਲ ਕੀ ਹੋ ਰਿਹਾ ਹੈ ਪਿਛਲੇ ਕਈ ਦਹਾਕਿਆਂ ਤੋਂ ਹੀ। ਲੇਕਿਨ 2014 'ਚ ਜਾਂ ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਜੋ ਕੁਝ ਉੜੀਸਾ ਦੇ ਈਸਾਈਆਂ ਨਾਲ ਹੋਇਆ, ਭਾਰਤ ਭਰ ਦੇ ਵਿੱਚ ਹੋਇਆ, ਬਹੁਤਿਆਂ ਨੂੰ ਲੱਗਦਾ ਕਿਉਂ ਨਹੀਂ, ਉੱਥੇ ਵੀ ਅਲਟੀਮੇਟਲੀ ਡਾਲਰ ਹੀ ਹਾਵੀ ਹੁੰਦਾ ਹੈ। ਉਹਨਾਂ ਨੂੰ ਵੀ ਲੱਗਦਾ ਹੁੰਦਾ ਹੈ ਕਿ ਭਾਈ ਇੱਥੇ ਕਿੰਨੇ ਕੁ ਨੇ ਜਿਨ੍ਹਾਂ ਲਈ ਅਸੀਂ ਆਵਾਜ਼ ਚੁੱਕੀਏ, ਸਾਡੇ ਬਿਜ਼ਨਸ ਇੰਟਰਸਟ ਜਿਹੜੇ ਨੇ। ਔਰ ਇਹੀ ਕਾਰਨ ਸੀ ਕਿ ਉਹੀ ਅਮਰੀਕਾ ਜਿਸ ਦੀ ਕਾਂਗਰਸ ਦੇ ਵਿੱਚ ਕਾਫੀ ਸਖਤ ਲਾਈਨ ਹੁੰਦੀ ਸੀ ਇੰਡੀਆ ਦੇ ਖਿਲਾਫ, ਰਿਪਬਲਿਕਨ ਹਕੂਮਤਾਂ ਦੇ ਵੇਲੇ ਤਾਂ ਹੋਰ ਵੀ ਜ਼ਿਆਦਾ ਰਗੜਾ ਮਿਲਦਾ ਸੀ। ਡੈਮੋਕ੍ਰੇਟਾਂ ਦੀ ਇਹ ਕਮਜ਼ੋਰੀ ਹੈ, ਇੱਥੋਂ ਦੇ ਡੈਮੋਕ੍ਰੇਟਾਂ ਦੀ ਵੀ ਔਰ ਇੰਗਲੈਂਡ ਦੀ ਲੇਬਰ ਪਾਰਟੀ ਦੀ ਵੀ, ਉਹ ਹਮੇਸ਼ਾ ਹੀ ਪ੍ਰੋ ਇੰਡੀਆ ਰਹੇ ਨੇ, ਕੋਈ ਨਾ ਕੋਈ ਇਸ ਕਿਸਮ ਦਾ। ਔਰ ਜਿਹਨੇ ਭਾਰਤ ਨੂੰ ਸਬ ਕੰਟੀਨੈਂਟ ਨੂੰ ਡਿਵਾਈਡ ਕੀਤਾ ਔਰ ਉਹਨਾਂ ਨੂੰ ਅਪਰ ਐਜ ਦਿੱਤਾ, ਉਦੋਂ ਵੀ ਮਿਸਟਰ ਐਟਲੀ ਦੀ ਲੇਬਰ ਪਾਰਟੀ ਦੀ ਹਕੂਮਤ ਸੀ। ਇਸੇ ਤਰ੍ਹਾਂ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ ਕਿ ਡੈਮੋਕ੍ਰੇਟਾਂ ਦੇ ਪੀਰੀਅਡ ਦੇ ਵਿੱਚ ਇਹਨਾਂ ਦਾ ਇੱਕ ਡਿਫਰੈਂਟ ਨਜ਼ਰੀਆ ਰਿਹਾ। ਉਹ ਇੰਡੀਆ ਨੂੰ ਵਾਕਈ ਡੈਮੋਕ੍ਰੇਸੀ ਦੇ ਤੌਰ ਤੇ ਸਮਝ ਕੇ ਉਹਦੇ ਨਾਲ ਡੀਲ ਕਰਦੇ ਰਹੇ ਨੇ। ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਵੀ ਉੱਥੇ ਕੀ ਹੋ ਰਿਹਾ, ਪਰ ਅਨਫੋਰਚੂਨੇਟਲੀ ਰਿਪਬਲਿਕਨ ਐਡਮਿਨਿਸਟ੍ਰੇਸ਼ਨਸ ਵੀ ਇੱਥੇ ਜਦੋਂ ਇਹ ਟ੍ਰੇਡ ਡੀਲ ਹੁੰਦੀ ਹੈ ਔਰ ਖਾਸ ਤੌਰ ਤੇ 9/11 ਤੋਂ ਬਾਅਦ ਉਹਨਾਂ ਦਾ ਨਜ਼ਰੀਆ ਬਦਲਿਆ, ਖਾਸ ਤੌਰ ਤੇ ਭਾਰਤ ਪ੍ਰਤੀ ਬਿਲਕੁਲ ਹੀ ਅਮਰੀਕਾ ਦਾ ਯੂ ਟਰਨ ਵੱਜਿਆ। ਉਹਨੂੰ ਭਾਰਤ ਨੂੰ ਉਹਨਾਂ ਨੇ ਐਕਸਟਰਾ ਮਾਈਲ ਜਾ ਕੇ ਜਿਹੜੀ ਉਹਦੇ ਉੱਤੇ ਪ੍ਰੈਸਲਰ ਅਮੈਂਡਮੈਂਟ ਲੱਗੀ ਹੋਈ ਸੀ, ਜਿਹੜੀ ਪਾਕਿਸਤਾਨ ਤੇ ਵੀ ਲੱਗੀ, ਉਹਦੇ ਚੋਂ ਨਿਜ਼ਾਤ ਦਵਾਈ ਕਿਸੇ ਹੱਦ ਤੱਕ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਜਿਹੜੀ ਹੈ ਐਕਸਟਰਾ ਐਕਸੈਪਸ਼ਨ ਇਹਨੂੰ ਦਵਾਈ ਇੰਡੀਆ ਨੂੰ, ਤਾਂ ਕਿ ਅਮਰੀਕਾ ਆਪਣੀ ਟੈਕਨੋਲੋਜੀ ਉਹਨਾਂ ਨੂੰ ਵੇਚ ਸਕੇ। ਸੋ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ। ਲੇਕਿਨ ਇਹਦੇ ਬਾਵਜੂਦ ਇਹਨਾਂ ਦੀ ਜਿਹੜੀਆਂ ਰਿਪੋਰਟਿੰਗਸ ਨੇ ਉਹਨਾਂ ਦਾ ਫਿਊਚਰ ਦੇ ਲਈ ਕੋਈ ਆਧਾਰ ਜ਼ਰੂਰ ਬਣਦਾ ਹੈ। ਜਦੋਂ ਅਮਰੀਕਾ ਨੂੰ ਆਉਣ ਵਾਲੇ ਵਕਤ ਕਿਸੇ ਪੀਰੀਅਡ 'ਚ ਇਹਨਾਂ ਨੂੰ ਸਿੱਖ ਫੈਕਟਰ ਇੰਪੋਰਟੈਂਟ ਲੱਗੇਗਾ ਕਿ ਭਾਈ ਠੀਕ ਹੈ, ਇੱਕ ਬਫਰ ਸਟੇਟ ਖਾਲਿਸਤਾਨ ਭਾਰਤ, ਪਾਕਿਸਤਾਨ, ਚੀਨ ਦੇ ਵਿਚਾਲੇ ਅਮਰੀਕਨ ਇੰਟਰਸਟ ਵੀ ਸਰਵ ਕਰਦੀ ਹੈ, ਉਸ ਖਿੱਤੇ 'ਚ ਸਟੇਬਿਲਿਟੀ ਵੀ ਦਿੰਦੀ ਹੈ, ਫਿਰ ਉਹ ਸਾਰੀਆਂ ਰਿਪੋਰਟਾਂ ਕੱਢ ਲੈਣਗੇ, ਫਿਰ ਇਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਵੀ ਮਦਦ ਕਰਨ 'ਚ ਇਹਨਾਂ ਦਾ ਵੀ ਇੰਟਰਸਟ ਹੈ। ਔਰ ਇਹ ਅਸੀਂ ਦੇਖਦੇ ਹਾਂ ਤੇ ਜਿਹਨੂੰ ਦੱਬਣਾ ਹੁੰਦਾ ਹੈ ਉਹਦੇ ਖਿਲਾਫ ਫਿਰ ਉਹ ਮਜ਼ਹਬੀ ਪਰਸੀਕਿਊਸ਼ਨ ਦੀ ਲਾਈਨ, ਉਹ ਫਿਰ ਅਸੀਂ ਦੇਖਦੇ ਹਾਂ ਕਿ ਕਿਊਬਾ ਹੋਏ, ਇਰਾਕ ਹੋਏ, ਈਰਾਨ ਹੋਏ, ਇਹਨਾਂ ਮੁਲਕਾਂ ਨੂੰ ਕਿਵੇਂ ਵਕਤਨ ਬਾ ਵਕਤਨ ਜਿਹੜਾ ਇਹ ਖਿੱਚਿਆ ਜਾਂਦਾ ਰਿਹਾ। ਸੋ ਯੂਐਸ ਸਰਫ ਦੀਆਂ ਰਿਪੋਰਟਸ ਤਾਂ ਕਾਫੀ ਜਿਹੜੀਆਂ ਨੇ ਡਿਕਲੇਅਰਡਲੀ ਟਰੂਥ ਬੇਸਡ ਆਈਆਂ ਸਾਹਮਣੇ, ਔਰ ਉਸ ਦੀ ਬੜੀ ਤਕਲੀਫ ਵੀ ਹੁੰਦੀ ਹੈ। ਔਰ ਜੇ ਯੂਐਸ ਸਰਫ ਨੇ ਪਿਛਲੇ ਦਿਨਾਂ 'ਚ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਤੇ ਉਹਨਾਂ ਨੇ ਇਸ ਦੀ ਨੂੰ ਜਿਹੜਾ ਹੈ ਬਿਲਕੁਲ ਕੰਟੈਂਪਟ ਨਾਲ ਇੰਡੀਅਨ ਫੋਰਨ ਮਿਨਿਸਟਰੀ ਨੇ ਕਿਹਾ ਕਿ ਵੀ ਕੰਸੀਡਰ ਯੂਐਸ ਸਰਫ ਆਫ ਨੋ ਕੰਸਰਨ, ਕੰਟਰੀ ਆਫ ਕੰਸਰਨ ਦਾ ਉਹਨਾਂ ਨੇ ਮਜ਼ਾਕ ਉਡਾਇਆ। ਪਰ ਕੱਲ ਜਿਹੜੀ ਰਿਪੋਰਟ ਯੂਐਸ ਸਟੇਟ ਡਿਪਾਰਟਮੈਂਟ ਦੀ ਆਈ ਹੈ, ਕੁਆਇਟ ਸਿਗਨੀਫੀਕੈਂਟ ਹੈ, ਔਰ ਉਹਨਾਂ ਦੇ ਆਪਣੇ ਮੀਡੀਆ ਨੇ ਵੀ ਇਸ ਦੀ ਹੈਡਲਾਈਨ ਇਹ ਦਿੱਤੀ ਹੈ, ਯੂਐਸ ਰਿਲੀਜੀਅਸ ਫਰੀडम ਰਿਪੋਰਟ ਟਾਕਸ ਅਬਾਊਟ CAA ਮੌਬ ਵਾਇਲੈਂਸ ਇਨ ਇੰਡੀਆ, ਕਿ ਭਾਈ ਕਿਵੇਂ ਇਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਵਰਗੇ ਔਰ ਇਹ ਕਿਵੇਂ ਲਿੰਚਿੰਗ ਕਰਦੇ ਨੇ। ਔਰ ਇਹਨਾਂ ਨੇ ਕਿਹਾ ਕਿ ਭਾਈ ਇਹ ਟੇਕਿੰਗ cognizance of alleged attacks and discrimination against religious and ethnic minorities in India, an official American government report on Wednesday, 10th June, emphasized the need to ensure full protection of minorities in the country as guaranteed under the Constitution, ਕਿ ਭਾਈ ਤੁਹਾਡੇ ਆਪਣੇ Constitution ਦੇ ਵਿੱਚ ਭਾਰਤ ਦੇ ਤੁਸੀਂ minorities ਦੇ ਹੱਕਾਂ ਨੂੰ ਮਹਿਫੂਜ਼ ਰੱਖਣ ਦੀ ਗਾਰੰਟੀ ਦਿੱਤੀ ਹੋਈ ਹੈ, ਔਰ ਇਸ ਨੂੰ ਜਿਹੜਾ ਲਾਗੂ ਕਰੋ। ਔਰ ਇਹ ਰਿਪੋਰਟ ਜਿਹੜੀ ਹੈ 2019 ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ, ਕਿਉਂਕਿ ਇਹ ਸਾਲ ਦੇ ਐਂਡ ਦੇ ਉੱਤੇ ਪਿਛਲੇ ਸਾਲ ਤੇ ਬੇਸ ਰਿਪੋਰਟ ਹੁੰਦੀ ਹੈ, ਹੁਣ ਉਹਨਾਂ ਨੇ 10 ਜੂਨ 2020 ਨੂੰ ਰਿਲੀਜ਼ ਕੀਤੀ ਹੈ, ਪਰ ਇਹ ਰਿਪੋਰਟ 2019 ਚ ਭਾਰਤ ਦੀ ਕੀ ਕਾਰਗਰਦਗੀ ਸੀ ਉਸ ਦੇ ਉੱਤੇ ਬੇਸਡ ਹੈ। ਔਰ ਇਹਦੇ ਚ ਇਹ ਬਾਕੀ ਮੁਲਕਾਂ ਨਾਲ ਸੰਬੰਧਿਤ ਵੀ ਹੁੰਦੀ, ਇਕੱਲੀ ਭਾਰਤ ਬੇਸਡ ਨਹੀਂ ਹੈ, ਦੁਨੀਆ ਦੇ ਸਾਰੇ ਮੁਲਕਾਂ ਨਾਲ। It's worth noting that the Indian government had previously rejected the report by asserting that there is no locus standi for a foreign government to comment on the state of its citizens' rights. ਹੁਣ ਉਹ ਭਾਰਤ ਜਿਹੜਾ ਅਮਰੀਕਾ ਦੇ ਤਰਲੇ ਕਰ ਰਿਹਾ ਕਿ ਚੀਨ ਕੁੱਟ ਰਿਹਾ ਆ ਕੇ ਬਚਾਓ,
ਔਰ ਇਸ ਹੱਦ ਤੱਕ ਜਾ ਕੇ ਮੈਂ ਦੇਖ ਰਿਹਾ ਸੀ ਖਬਰ ਕੰਬੋਡੀਆ, ਜਿਸ ਕੰਬੋਡੀਆ ਨਾਲ ਵਪਾਰਕ ਔਰ ਪੋਲੀਟੀਕਲ ਟਾਈਜ਼ ਇੰਡੀਆ ਦੀਆਂ ਨਹੀਂ, ਪਰ ਕੰਬੋਡੀਆ ਬਹੁਤ ਕਲੋਜ਼ ਹੈ ਚਾਈਨਾ ਦੇ। ਉਹ ਮੋਦੀ ਜਦੋਂ ਆਪਣੇ ਮੁਲਕ ਦੇ ਲੋਕਾਂ ਨੂੰ ਤਾਂ ਐਡਰੈਸ ਕਰਨ ਦਾ ਟਾਈਮ ਨਹੀਂ ਹੈ, ਉਹ ਦੱਸੇ ਕਿ ਵੀ ਕਿਉਂ ਕੁੱਟ ਪਈ ਹੈ, ਕਿਉਂ ਜਿਹੜਾ ਹੈ ਉਹ 60 ਸਕੁਅਰ ਕਿਲੋਮੀਟਰ ਏਰੀਆ ਚੀਨ ਨੇ ਜਿਹੜਾ ਹੈ ਉਹ ਲੈ ਲਿਆ ਔਰ ਇਹਨਾਂ ਨੂੰ ਕੰਨੋ ਕੰਨ ਖਬਰ ਨਹੀਂ ਹੋਈ। ਪਰ ਇਹ ਆਇਆ ਕਿ ਜੋ ਕੰਬੋਡੀਆ ਦੇ ਨਾਲ ਗੱਲ ਕੀਤੀ ਮੋਦੀ ਨੇ ਔਰ ਪੋਲੀਟੀਕਲ ਟਾਈਜ਼ ਦੇ ਉਹ ਵਿੱਚੋਂ ਖਬਰ ਕਾ ਹੁਣ ਕਹਿ ਉਹ ਕੰਬੋਡੀਆ ਨੂੰ ਰਿਹਾ ਹੋਣਾ ਕਿ ਯਾਰ ਚੀਨ ਨੂੰ ਸਮਝਾਓ, ਮੇਰੀ ਤਾਂ ਬਿਲਕੁਲ ਹੀ ਨਹੀਂ ਰਹੀ। ਮੈਂ ਜੋ ਵੀ ਆਪਣਾ 56 ਇੰਚ ਦਾ ਸੀਨਾ ਬਣਾਇਆ ਸੀ ਉਹ ਤਾਂ -56 ਇੰਚ ਹੋ ਗਿਆ, ਸਾਰਾ ਹੀ ਗਾਇਬ ਹੋ ਗਿਆ। ਸੋ ਕੁੱਲ ਮਿਲਾ ਕੇ ਜਿਹੜਾ ਦੂਸਰੇ ਮੁਲਕਾਂ ਦੇ ਨਾਲ ਉਹਨਾਂ ਦੀ ਮਦਦ ਸੀਕ ਕਰਦੇ ਨੇ, ਜਿਨ੍ਹਾਂ ਨੇ ਖੁਦ ਟ੍ਰੀਟੀਜ਼ ਕੀਤੀਆਂ ਬਾਹਰਲੇ ਮੁਲਕਾਂ ਦੇ ਨਾਲ, ਜੇ ਸੋਵੀਅਤ ਯੂਨੀਅਨ ਦੇ ਨਾਲ 1970 ਦੇ ਵਿੱਚ ਇਹਨਾਂ ਨੇ ਡਿਫੈਂਸ ਪੈਕਟ ਕੀਤਾ ਤੇ ਇਹਨਾਂ ਇੰਦਰਾ ਗਾਂਧੀ ਨੇ ਇਹਨਾਂ ਨੂੰ ਪੁੱਛਿਆ ਕਿ ਭਾਈ ਤੁਹਾਡਾ ਕੀ ਸੰਬੰਧ ਸੀ, ਔਰ ਖੁਦ ਜਦੋਂ ਇਹ ਪਾਕਿਸਤਾਨ ਦੇ ਹਵਾਲੇ ਨਾਲ ਕਦੇ ਬਲੋਚਿਸਤਾਨ ਦਾ ਸ਼ਗੂਫਾ ਛੱਡਣਗੇ, ਕਦੇ ਆਜ਼ਾਦ ਕਸ਼ਮੀਰ ਦਾ, ਕਦੇ ਹੋਰ ਸ਼ਰਾਰਤ ਕਰਨਗੇ, ਉਦੋਂ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਇਹ ਜਿਹੜਾ ਇਹ ਦੂਸਰੇ ਮੁਲਕਾਂ ਦਾ ਅੰਦਰੂਨੀ ਮਾਮਲਾ ਹੈ। ਔਰ ਕਸ਼ਮੀਰ ਦੇ ਵਿੱਚ ਜੋ ਗੁੰਡਾਗਰਦੀ ਇਹਨਾਂ ਨੇ ਕੀਤੀ ਔਰ ਉਹ ਕਹਿਣਗੇ ਜੀ ਨਹੀਂ ਨਹੀਂ ਇਹ ਥਰਡ ਪਾਰਟੀ ਨਹੀਂ ਹੈ, ਨਾਲ ਦੀ ਨਾਲ ਕਹੀ ਜਾਂਦੇ ਅਸੀਂ ਬਾਈਲੇਟਰਲ ਹੱਲ ਕਰਾਂਗੇ। ਉਹ ਬਾਈਲੇਟਰਲ ਜੋ ਤੁਸੀਂ ਕਸ਼ਮੀਰ 'ਚ ਕੀਤਾ ਪਾਕਿਸਤਾਨ ਨਾਲ ਸਲਾਹ ਕਰਕੇ ਕੀਤਾ। ਸੋ ਕੁੱਲ ਮਿਲਾ ਕੇ ਇਹ ਇਹਨਾਂ ਦੇ ਇਸ ਝੂਠ ਨੂੰ ਐਕਸਪੋਜ਼ ਕਰਦਾ ਹੈ ਕਿ ਜੀ ਅਮਰੀਕਾ ਨੂੰ ਕੀ ਹੱਕ ਹੈ ਸਾਡੇ ਬਾਰੇ ਰਿਪੋਰਟ ਕੱਢਣ ਦਾ, ਇਹ ਤਾਂ ਸਾਡਾ ਲੋਕਲ ਸਟੈਂਡ ਆਈ ਹੈ। ਲੇਕਿਨ ਜਿਹੜਾ the report also takes note of change in status of Jammu and Kashmir, ਕਿਉਂਕਿ 5 ਅਗਸਤ 2019 ਨੂੰ ਇਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ ਹੈ। ਸੋ ਇਸ ਰਿਪੋਰਟ ਦੇ ਵਿੱਚ ਇਹ ਮੈਂਸ਼ਨ ਹੈ। ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਮੈਂਸ਼ਨ ਹੈ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦਾ ਮੈਂਸ਼ਨ ਹੈ, ਫਿਰ ਮੌਬ ਲਿੰਚਿੰਗਸ ਦੀ ਗੱਲ ਹੈ, ਐਂਟੀ ਕਨਵਰਸ਼ਨ ਲਾਅ ਜਿਹੜੇ ਸ਼ਾਇਦ 13 ਜਾਂ 14 ਸਟੇਟਸ ਦੇ ਵਿੱਚ ਇਹਨਾਂ ਨੇ ਲਾਗੂ ਕੀਤੇ ਹੋਏ ਨੇ, ਇਹ ਸਾਰੇ ਬੜੇ ਡੀਟੇਲ ਦੇ ਵਿੱਚ ਨੇ। ਫਿਰ ਗਊ ਮਾਤਾ ਦੇ ਥੱਲੇ ਜਿਹੜੇ ਗੁੰਡੇ ਗਰੁੱਪ ਬਣੇ ਨੇ ਜਿਨ੍ਹਾਂ ਨੂੰ ਵਿਜੀਲੈਂਟੇ ਕਹਿੰਦੇ ਨੇ ਕਿ ਇਹ ਕਾਊ ਵਿਜੀਲੈਂਟਿਜ਼ਮ ਇਸ ਦੀ ਗੱਲ ਹੈ। ਬਾਕੀ ਮੌਬ ਵਾਇਲੈਂਸ ਜਿਵੇਂ ਤਬਰੇਜ਼ ਅੰਸਾਰੀ ਦਾ ਕੇਸ ਜਿਹੜਾ ਝਾਰਖੰਡ 'ਚ ਹੋਇਆ ਉਹਦੇ ਬਾਰੇ ਬੜੀ ਡੀਟੇਲ 'ਚ ਗੱਲ ਹੈ। ਔਰ ਖਾਸ ਤੌਰ ਤੇ ਉਹਨਾਂ ਨੇ ਜਿਹੜਾ ਇਹ ਬੜੀ ਫੋਰਸਫੁਲੀ ਇਹ ਕਿਹਾ ਕਿ ਭਾਰਤ ਦੇ ਵਿੱਚ ਰਿਲੀਜੀਅਸ ਫਰੀडम ਨਹੀਂ ਹੈ, टॉलरेंस नहीं है, म्यूचुअल रिस्पेक्ट नहीं है और ऑपोजिशन पार्टी, सिविल सोसाइटी, रिलीजियस फ्रीडम एक्टिविस्ट, रिलीजियस लीडर्स बिलोंगिंग टू वेरियस फेथ्स एंड कम्युनिटीज ये सारे ही इसका शिकार ने। और ये जिहड़ी है उन्होंने खास तौर पे जिहड़ी रिपोर्ट दे विच कोट अनकोट एक मैं पढ़ना चाहुंदा क्योंकि मैं नेक्स्ट स्टेप दे उत्ते मूव करना चाहुंदा कि on 22 December मोदी disavowed any discussion of implementing the NRC nationwide, including earlier comments from Home Minister Amit Shah that a nationwide NRC should be in place so we will detect and deport every infiltrator from our motherland. उन्होंने कहा जी मोदी ने भावें 22 दिसंबर ਨੂੰ ਕਿਹਾ ਨਹੀਂ ਨਹੀਂ ਇਹ ਅਸੀਂ ਲਾਗੂ ਨਹੀਂ ਕਰਾਂਗੇ, ਪਰ ਆਲਰੇਡੀ ਅਮਿਤ ਸ਼ਾਹ ਦੀ ਸਟੇਟਮੈਂਟ ਨੂੰ ਵੀ ਉਹਨਾਂ ਨੇ ਨਾਲ ਕੋਟ ਕੀਤਾ ਕਿ ਭਾਈ ਉਹਨੇ ਕਿਹਾ ਕਿ ਹੁਣ ਇਹ ਇਨ ਪਲੇਸ ਹੈ NRC ਔਰ ਅਸੀਂ ਬਾਕੀਆਂ ਨੂੰ ਜਿਹੜਾ ਡਿਪੋਰਟ ਕਰਾਂਗੇ। ਔਰ ਉਹਨਾਂ ਦੇ ਨਾਲ ਦੀ ਨਾਲ ਇਹ ਕਿਹਾ ਕਿ ਨਾ ਹੀ ਉੱਥੇ authorities often fail to prosecute perpetrators of such cow vigilantism which included killings, mob violence and intimidation। ਔਰ ਫਿਰ ਉਹਨਾਂ ਨੇ NGOs ਦੇ ਹਵਾਲੇ ਨਾਲ ਹੋਰ ਵੀ ਬਹੁਤ ਸਾਰੀ ਜਿਹੜੀ ਹੈ ਉਹ ਡਿਟੇਲ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਨੇ ਇਸ ਬਾਰੇ ਹੋਰ ਡਿਟੇਲ ਚ ਦੇਖਣਾ ਹੈ ਉਹ US ਸਟੇਟ ਡਿਪਾਰਟਮੈਂਟ ਦੇ ਵੈਬ ਪੇਜ ਤੇ ਜਾ ਕੇ ਇਸ ਰਿਪੋਰਟ ਨੂੰ ਇਨ ਟੋਟੋ ਦੇਖ ਸਕਦੇ ਨੇ। ਔਰ ਜਿਹੜਾ ਭਾਰਤ ਦੇ ਵਿੱਚ ਅਦਰਵਾਈਜ਼ ਜੋ ਚੱਲ ਰਿਹਾ ਗੱਲ ਇਹ ਨਹੀਂ ਹੈ ਕਿ ਅਮਰੀਕਨ ਜਿਹੜੇ ਨੇ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਮੋਦੀ ਨੂੰ ਮਾਈ ਫਰੈਂਡ, ਗੁੱਡ ਮੈਨ ਇਹ ਸਾਰਾ ਐਡਰੈਸ ਕਰਦੇ ਨੇ, ਪਰ ਅਮਰੀਕਾ ਦੀ ਇੱਕ ਖੂਬਸੂਰਤੀ ਹੈ ਇਹ ਭਾਰਤ ਵਾਂਗ ਜਾਂ ਰਸ਼ੀਆ ਜਾਂ ਚਾਈਨਾ ਵਾਂਗ ਇਵੇਂ ਨਹੀਂ ਹੈ ਕਿ ਕਮਾਂਡ ਉੱਤੋਂ ਆਉਂਦੀ ਹੈ ਤੇ ਥੱਲੜੇ ਸਾਰੇ ਯਸ ਸਰ ਕਰਕੇ ਕੋਈ ਜਿਹੜਾ ਉਹ ਕੁਸਕਦਾ ਹੀ ਨਹੀਂ ਹੈ। ਹੁਣ ਤਾਂ ਭਾਰਤ ਦੀ ਜੁਡੀਸ਼ਰੀ ਜੀ ਤੁਸੀਂ ਸੁਪਰੀਮ ਕੋਰਟ ਦੀਆਂ ਜਜਮੈਂਟਸ ਤੋਂ ਲੈ ਕੇ ਲੋਅਰ ਕੋਰਟਸ ਤੱਕ ਦੇਖ ਲਓ ਯਸ ਸਰ ਹੀ ਹੋ ਰਹੀ ਹੈ। ਅਮਰੀਕਾ ਦੀ ਇੱਕ ਖੂਬਸੂਰਤੀ ਹੈ ਕਿ ਕੋਈ ਇੱਕ ਚੀਜ਼ ਦੂਜੇ ਦੇ ਅਧੀਨ ਨਹੀਂ। ਜੇ ਇੱਥੇ ਡੈਮੋਕ੍ਰੇਸੀ ਸਰਵਾਈਵ ਕੀਤੀ ਹੈ ਜਾਂ ਇਹਦੇ ਬਾਵਜੂਦ ਕਿ ਜਿਹੜੀਆਂ ਅਫੀਸ਼ੀਅਲ ਨੀਤੀਆਂ ਡਿਫਰੈਂਟ ਵੀ ਹੋਣ
ਲੇਕਿਨ ਇੰਸਟੀਟਿਊਸ਼ਨ ਸਰਵਾਈਵ ਕਰਦੀਆਂ ਨੇ। ਪ੍ਰੈਜ਼ੀਡੈਂਟ ਬਹੁਤ ਪਾਵਰਫੁਲ ਐਂਟੀਟੀ ਹੈ ਅਮਰੀਕਾ ਦੀ, ਪਰ ਉਹਦਾ ਬਜਟ ਜਿਹੜਾ ਹੈ ਉਹ ਸੈਨੇਟ ਨੇ ਪਾਸ ਦੇਣਾ। ਇਸੇ ਤਰ੍ਹਾਂ ਕਾਂਗਰਸ ਜਿਹੜੀ ਹੈ ਉਹ ਇੱਕ ਚੈੱਕ ਐਂਡ ਬੈਲੈਂਸ ਰੱਖਦੀ ਹੈ ਪ੍ਰੈਜ਼ੀਡੈਂਸੀ ਤੇ। ਜੇ ਪ੍ਰੈਜ਼ੀਡੈਂਸੀ ਔਰ ਕਾਂਗਰਸ ਯਾਨੀ ਦੋਨੋਂ ਹਾਊਸ ਇੱਕ ਪਾਸੇ ਹੋ ਕੇ ਕੋਈ ਗਲਤ ਕਾਨੂੰਨ ਵੀ ਬਣਾ ਦੇਣ ਤੇ ਸੁਪਰੀਮ ਕੋਰਟ ਫਿਰ ਉੱਪਰ ਬੈਠਾ ਹੈ ਜਿਹੜਾ ਉਹਨੂੰ ਸਟ੍ਰਾਈਕ ਡਾਊਨ ਕਰ ਦਿੰਦਾ ਹੈ ਕਿ ਭਾਈ ਅਨਕਨਸਟੀਟਿਊਸ਼ਨਲ ਹੈ। ਤੇ ਇਸ ਸਾਰੇ ਦੇ ਵਿੱਚ ਮੀਡੀਆ ਦਾ ਆਪਣਾ ਪਾਵਰਫੁਲ ਰੋਲ ਹੈ। ਔਰ ਜਿਹੜੀਆਂ ਅਸੀਂ ਇੰਡੀਪੈਂਡੈਂਟ ਇੰਸਟੀਟਿਊਸ਼ਨਸ ਦੇਖ ਰਹੇ ਹਾਂ ਜਿਨ੍ਹਾਂ ਦੇ ਵਿੱਚ ਜ਼ਾਹਿਰ ਹੈ ਕਿ ਯੂਐਸ ਸਰਫ ਬੇਸ਼ੱਕ ਗਵਰਨਮੈਂਟ ਨੋਮੀਨੇਟਡ ਹੈ, ਲੇਕਿਨ ਉਹਨਾਂ ਦੀਆਂ ਰਿਪੋਰਟਸ ਜ਼ਰੂਰੀ ਨਹੀਂ ਕਿ ਸਰਕਾਰ ਦੀ ਨੀਤੀ ਉਹਦੇ ਮੁਤਾਬਕ ਹੋਏ, ਪਰ ਉਹ ਅਮਰੀਕਾ ਦਾ ਜਿਹੜਾ ਹਿਊਮੈਨਿਟੇਰੀਅਨ ਫੇਸ ਹੈ ਉਹ ਵੀ ਦੱਸਦੀ ਹੈ ਕਿ ਭਾਈ ਇੱਥੇ ਔਰ ਅਸੀਂ ਇਹ ਬੇਸ਼ੱਕ ਬਲੈਕ ਲਾਈਵਸ ਮੈਟਰ ਜਿਹੜੀ ਸਟਰਗਲ ਜਿਸ ਦੀ ਸ਼ੁਰੂਆਤ ਹੁੰਦੀ ਹੈ ਇਸ ਦੇ ਅੱਜ ਇੱਕ ਡਿਫਰੈਂਟ ਉਹਦੇ ਰੂਪ ਦੇ ਵਿੱਚ ਗਲੋਬਲ ਮੂਵਮੈਂਟ ਬਣ ਗਈ ਹੈ। ਔਰ ਜ਼ਾਹਿਰ ਹੈ ਰੇਸਿਜ਼ਮ ਦੇ ਖਿਲਾਫ ਇੱਕ ਪਾਵਰਫੁਲ ਗੱਲ ਹੈ। ਪਰ ਇਸ ਸਾਰੇ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਜਾਰਜ ਫਲੋਇਡ ਦੀ ਡੈਥ ਹੁੰਦੀ ਹੈ। ਜੇ ਤੁਸੀਂ ਭਾਰਤ ਦੇ ਕੰਟੈਕਸਟ ਦੇ ਵਿੱਚ ਦੇਖੋ ਕਿੰਨੇ ਜਾਰਜ ਫਲੋਇਡ ਰੋਜ਼ ਉੱਥੇ ਪੁਲਿਸ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਨੇ। ਈਵਨ ਅਕਲੀਤਾਂ ਦਾ ਵੀ ਛੱਡ ਦਿਓ, ਆਮ ਸ਼ਹਿਰੀਆਂ ਦੇ ਨਾਲ, ਗਰੀਬਾਂ ਦੇ ਨਾਲ। ਕਿਹੜਾ ਥਾਣਾ ਹੈ ਉੱਥੇ ਜਿੱਥੇ ਕਿਸੇ ਦੇ ਅੰਦਰ ਵੜਦੇ ਆ ਕਿਸੇ ਨੂੰ ਗਾਲ ਨਹੀਂ ਕੱਢੀ ਜਾਂਦੀ, ਕਿਸੇ ਨੂੰ ਟੌਰਚਰ ਨਹੀਂ ਕੀਤਾ। ਇਹ ਐਮਨੈਸਟੀ ਦੀ ਰਿਪੋਰਟ ਹੈ ਕਿ ਇੰਡੀਅਨ ਜਿਹੜਾ ਇੱਕ ਰਾਤ ਵੀ ਹਵਾਲਾਤ ਦੇ ਵਿੱਚ ਰਿਹਾ ਉਹ ਟੌਰਚਰ ਹੈ ਹੀ ਹੈ। ਇਹ ਫਿਜ਼ੀਕਲ ਹੈ ਕਿ ਮੈਂਟਲ ਹੈ। ਤੁਸੀਂ ਉਹਨਾਂ ਦੀ ਪੁਲਿਸ ਦਾ ਵਰਤਾਰਾ ਦੇਖੋ। ਲੇਕਿਨ ਇੱਥੇ ਤੁਸੀਂ ਦੇਖੋ ਵੀ ਇੱਕ ਘਟਨਾ ਹੁੰਦੀ ਹੈ ਤੇ ਇੱਥੇ ਇਹ ਨਹੀਂ ਹੈ ਕਿ ਰੇਸ ਵਾਈਜ਼ ਵੰਡੇ ਗਏ, ਕਾਲੇ ਇੱਕ ਪਾਸੇ ਹੋ ਗਏ, ਗੋਰੇ ਇੱਕ ਪਾਸੇ। ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਗੋਰੇ ਬਾਹਰ ਨਿਕਲੇ ਨੇ। ਉਹਨਾਂ ਦੀਆਂ ਇੰਸਟੀਟਿਊਸ਼ਨਸ, ਉਹਨਾਂ ਦੇ ਈਵਨ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਅਸੀਂ ਕ੍ਰਿਟਿਕ ਹੁੰਦੇ ਆ, ਲੇਕਿਨ ਹੁਣ ਉਹਨਾਂ ਨੇ ਆਪਣੀਆਂ ਚੋਣ ਰੈਲੀਆਂ ਦੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਔਰ ਸ਼ਾਇਦ ਓਕਲਾਹੋਮਾ ਸਟੇਟ ਤੋਂ ਉਹਨਾਂ ਨੇ ਸ਼ੁਰੂ ਕਰਨਾ ਹੈ। ਔਰ ਉਸ ਦਿਨ ਨੂੰ ਉਹਨਾਂ ਨੇ ਚੁਣਿਆ ਜਦੋਂ ਅਮਰੀਕਾ ਦੇ ਵਿੱਚ ਸਲੇਵਰੀ ਖਤਮ ਹੋਈ। ਉਹਨਾਂ ਨੇ ਕਿਹਾ ਗਿਆ ਜੀ ਜਦੋਂ ਅਬਰਾਹਮ ਲਿੰਕਨ ਨੇ ਜਿਹੜੀ ਆ ਪ੍ਰੋਕਲੇਮੇਸ਼ਨ ਦਿੱਤੀ। ਸੋ ਮਤਲਬ ਇਹ ਹੈ ਕਿ ਇਹਦੇ ਬਾਵਜੂਦ ਕਿ ਸਾਰੀ ਜਿਹੜੀ ਵੋਟਿੰਗ ਦਾ ਉਹਨਾਂ ਦਾ ਜਿਸ ਤੇ ਟੇਕ ਹੈ ਉਹਨਾਂ ਦੀ ਟਰੰਪ ਦੇ ਦੁਬਾਰਾ ਜਿੱਤਣ ਦੀ ਜੇ ਉਹਨਾਂ ਨੂੰ ਹੋਪ ਹੈ ਤੇ ਜਿਸ ਕੰਸਟੀਚੁਐਂਸੀ ਦੇ ਇਹਦੇ ਬਾਵਜੂਦ ਉਹ ਉਸ ਦਿਨ ਨੂੰ ਚੁਣਦੇ ਨੇ ਜਦੋਂ ਕਿ ਸਲੇਵਰੀ ਮੁੱਕੀ। ਸੋ ਇਹ ਹੈ ਜਿਸ ਸਿਸਟਮ ਦੀ ਅਸੀਂ ਖੂਬਸੂਰਤੀ ਦੀ ਗੱਲ ਕਰਦੇ ਹਾਂ। ਸੋ ਇਸ ਸਾਰੇ ਦੇ ਵਿੱਚ ਜੇ ਇਹਦਾ ਕੰਪੈਰੀਜ਼ਨ ਹੁਣ ਜਿਹੜੇ ਭਾਰਤੀ ਆ ਕੇ ਇੱਥੇ ਫਰਾਡ ਕਰਦੇ ਰਹੇ ਨੇ ਜੀ, ਅਮਰੀਕਾ ਇੱਕ ਵੱਡੀ ਜਿਹੜੀ ਗ੍ਰੇਟ ਡੈਮੋਕ੍ਰੇਸੀ ਹੈ, ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ। ਸੋ ਇਹਨਾਂ ਦਾ ਜਿਹੜਾ ਹਾਲ ਤੇ ਇਹੀ ਹੈ ਵੀ ਇਹ ਜਿਵੇਂ ਉਹ ਅਮਰੀਕਾ ਚੋਂ ਮੁੜ ਜਦੋਂ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਭਾਰਤ ਦੇ ਵਿੱਚ ਆਪਣੀ ਜ਼ਿਆਦਾ ਟੌਰ ਬਣਾਈ ਹੁੰਦੀ ਹੈ। ਜਿਵੇਂ ਉਹ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਵੀ ਜਿਹੜੀ ਖੋਤੀ ਕਦੇ ਥਾਣਿਓ ਹੋਇਆ ਤੇ ਉਹ 2 ਦਿਨ ਆਪਣੇ ਆਪ ਨੂੰ ਥਾਣੇਦਾਰ ਹੀ ਸਮਝਦੇ ਆ। ਸੋ ਉਹਨਾਂ ਦਾ ਰਵੱਈਆ ਮੋਦੀ ਦਾ ਤਾਂ ਇਹੀ ਸੀ ਕਿ ਟਰੰਪ ਦੇ ਨਾਲ ਮਿਲ ਕੇ ਜਾਂ ਉਹ ਰੌਡੀ ਮੋਡੀ ਕਰਕੇ ਹਿਊਸਟਨ ਦੇ ਵਿੱਚ ਕਿ ਭਾਈ ਅਸੀਂ ਗੈਟ ਅਵੇ ਹੋ ਗਏ। ਔਰ ਇਹਨਾਂ ਨੂੰ ਵੀ ਲੱਗਿਆ ਕਿ ਜੀ ਵਾਕਈ ਹੁਣ ਅਮਰੀਕਾ ਸਾਡਾ ਯਾਰ ਬਣ ਗਿਆ ਹੈ, ਅਸੀਂ ਜੋ ਮਰਜ਼ੀ ਕਰੀਏ। ਔਰ ਫਿਰ ਚੀਨ ਵੱਲ ਜਦੋਂ ਮੂੰਹ ਕੀਤਾ ਜ਼ਾਹਿਰ ਹੈ ਇਹਨਾਂ ਨੇ ਪ੍ਰੋਵੋਕ ਕੀਤਾ ਇਨਫਰਾਸਟ੍ਰਕਚਰ ਬਿਲਡ ਕਰਨ ਦੀ ਲਾਈਨ ਦੇ ਨਾਂ ਥੱਲੇ। ਔਰ ਵਿਦਨ ਕੰਟਰੀ ਜਿਵੇਂ ਉਹਨਾਂ ਨੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਕੁਚਲੀਆਂ ਨੇ, ਉਸ ਦਾ ਜੇ ਅਸੀਂ ਦੇਖਣਾ ਹੋਏ ਤੇ ਇੱਕ ਜਿਹੜੇ ਨੇ ਇੱਕ ਬੜਾ ਵੱਡਾ ਪੱਤਰਕਾਰਿਤਾ ਚ ਜਰਨਲਿਜ਼ਮ ਦੇ ਵਿੱਚ ਇੱਕ ਅਵਾਰਡ ਹੈ ਜਿਹਨੂੰ ਜਿਹੜਾ ਹੈ ਉਹ ਮੈਗਾਸੇਸੇ ਅਵਾਰਡ ਕਹਿੰਦੇ ਨੇ। ਔਰ ਇਹ ਅਵਾਰਡ ਜਿੱਤਣ ਵਾਲੇ ਨੇ ਮੈਗਾਸੇਸੇ ਅਵਾਰਡ ਵਿਨਰ ਨੇ ਪੀ ਸਾਈਨਾਥ। ਔਰ ਉਹਨਾਂ ਦਾ ਇੱਕ ਜਿਹੜਾ ਰਾਈਟ ਅਪ ਵੀ ਸਾਹਮਣੇ ਆਇਆ, ਸ਼ਾਇਦ ਇੱਕ ਸਾਂਝੀ ਡਿਬੇਟ ਚੋਂ ਸਾਹਮਣੇ ਆਂਦਾ ਹੈ। ਔਰ ਉਹਦੇ ਚ ਉਹਨਾਂ ਨੇ 2-3 ਗੱਲਾਂ ਜਿਹੜੀਆਂ ਨੇ ਬੜੀ ਕਲੀਅਰਲੀ ਕਹੀਆਂ। ਔਰ ਇੱਕ ਉਹਨਾਂ ਦੀ ਐਗਜ਼ੈਕਟ ਕੋਟ ਅਨਕੋਟ ਹੈ, ਇੰਡੀਆ ਇਜ਼ ਵਿਟਨੈਸਿੰਗ the fastest dismantling of its democracy. Emergency was nothing in comparison. ਕਿ ਵੀ ਇਹਨਾਂ ਦੀ ਤਾਂ ਸਾਰੀ ਮੂੰਹ ਪਰਨੇ ਸਾਰੀ ਡਿੱਗ ਪਈ ਹੈ ਡੈਮੋਕ੍ਰੇਸੀ। ਜੋ ਕੁਝ ਹੁਣ ਇਹਦੇ ਥੱਲੇ ਕਰ ਰਹੀ ਹੈ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ, ਇਹਦੇ ਸਾਹਮਣੇ ਤਾਂ ਐਮਰਜੈਂਸੀ ਕੁਝ ਵੀ ਨਹੀਂ ਸੀ। ਫਿਰ ਉਹਨਾਂ ਨੇ ਕਿਹਾ ਕਿ ਭਾਈ 2 ਤਰ੍ਹਾਂ ਦੇ ਜਿਹੜੇ ਅਲਾਇੰਸ ਅੱਜ ਉੱਥੇ ਸਾਹਮਣੇ ਨੇ,
ਇੱਕ ਹੈ ਸੋਸ਼ੋ ਰਿਲੀਜੀਅਸ ਫੰਡਾਮੈਂਟਲਿਜ਼ਮ, ਕਿ ਸਮਾਜਿਕ ਤੌਰ ਤੇ ਜੋ ਹਿੰਦੂਤਵਾਦੀ ਗੱਲ ਕਰਦੇ ਨੇ ਉਹਦੀ ਮਜ਼ਹਬੀ ਬੁਨਿਆਦ ਵੀ ਹਿੰਦੂਤਵਾ ਬਣਾਉਂਦੇ ਨੇ। ਔਰ ਦੂਸਰਾ ਹੈ ਇਕਨੋਮਿਕਲ ਮਾਰਕੀਟ ਫੰਡਾਮੈਂਟਲਿਜ਼ਮ, ਕਿ ਜਿਵੇਂ ਇਹਨਾਂ ਨੇ ਮਾਰਕੀਟ ਦਾ ਔਰ ਜ਼ਾਹਰ ਹੈ ਕਿ ਇਹਨਾਂ ਦੀ ਇਕਨੋਮੀ ਕਿਵੇਂ ਥੱਲੇ ਡਿੱਗੀ ਹੋਈ ਹੈ 40 ਸਾਲਾਂ 'ਚ, ਇੰਨਾ ਡਾਊਨ ਨਹੀਂ, ਅਸੀਂ ਲਾਸਟ ਸੈਗਮੈਂਟ 'ਚ ਗੱਲ ਕਰਾਂਗੇ। ਪਰ ਹੁਣ ਇਹ ਮਿਸਟਰ ਸਾਈਨਾਥ ਕਹਿ ਰਹੇ ਨੇ ਕਿ ਇਹ ਦੋ ਕੰਬੀਨੇਸ਼ਨ ਸੋਸ਼ੋ ਰਿਲੀਜੀਅਸ ਫੰਡਾਮੈਂਟਲਿਜ਼ਮ ਔਰ ਇਕਨੋਮਿਕ ਮਾਰਕੀਟ ਫੰਡਾਮੈਂਟਲਿਜ਼ਮ ਹੈ, ਔਰ ਇਹਨਾਂ ਦੋਨਾਂ ਦੀ ਜਿਹੜੀ ਮੀਟਿੰਗ ਗਰਾਊਂਡ ਹੈ, ਦਾ ਬੈਡ ਦੇ ਕੋਹੈਬਿਟ is media and mainstream media and corporate media ਇਸ ਦੇ ਨਾਲ ਜਿਹੜੇ ਨੇ ਕਰ ਰਹੇ ਨੇ, ਜਦੋਂ ਅਸੀਂ ਕਹਿੰਦੇ ਹਾਂ ਕਿ ਹਮ ਬਿਸਤਰ, ਇਹਨਾਂ ਦੋਨੋਂ ਹੀ ਤਾਕਤਾਂ ਦੇ ਨਾਲ ਫੰਡਾਮੈਂਟਲਿਸਟ ਦੀ ਸਾਰਾ ਕਾਰਪੋਰੇਟ ਮੀਡੀਆ ਨਾਲ ਰਲਿਆ ਹੋਇਆ। ਔਰ ਇਸ ਸਾਰੇ ਚੋਂ ਜਿਹੜਾ ਜ਼ਾਹਰ ਹੈ ਕਿ ਵੀ ਇਹ ਇੱਕ ਇਸ ਕਿਸਮ ਦੇ ਭਾਰਤ ਨੂੰ, ਜਿਹਦੇ ਬਾਰੇ ਜੇ ਸਟੇਟ ਡਿਪਾਰਟਮੈਂਟ ਨੇ ਤਾਂ ਜੇ ਉਹਨਾਂ ਦੀ ਰਿਪੋਰਟ ਤਾਂ ਪੋਲਾਈਟ ਉਹੀ ਇਸ਼ੂ ਨੇ ਜਿਹੜੇ ਅਸੀਂ ਪਿਛਲੇ 1 ਸਾਲ ਤੋਂ ਡਿਸਕਸ ਕਰਦੇ ਰਹੇ, ਪਰ ਇਹ ਇੱਕ ਇਸ ਲੈਵਲ ਦੇ, ਔਰ ਇਸ ਗੱਲ ਦਾ ਧਿਆਨ ਰਹੇ ਪੀ ਸਾਈਨਾਥ ਇੱਕ ਹਿੰਦੂ ਸੱਜਣ ਨੇ, ਤਾਂ ਜਿਹੜੇ ਲੋਕ ਉੱਥੇ ਟਰੂਲੀ ਇਹ ਸਮਝਦੇ ਸੀ ਕਿ ਭਾਰਤ ਇੱਕ ਬਹੁ ਕੌਮੀ ਮਲਟੀਨੇਸ਼ਨ ਸਬ ਕੰਟੀਨੈਂਟ ਹੈ, ਬੇਸ਼ੱਕ ਪਾਕਿਸਤਾਨ ਮਜ਼ਹਬ ਦੀ ਬੁਨਿਆਦ ਦੇ ਉੱਤੇ ਬਣਿਆ, ਪਰ ਭਾਰਤ ਦੇ ਵਿੱਚ ਜੇ ਸਿੱਖ ਰਹੇ ਜਾਂ ਦੂਸਰੀਆਂ ਕੌਮੀਅਤਾਂ ਜਿਹੜੀਆਂ ਨੇ ਉਹ ਰਹੀਆਂ, ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਰਤ ਦੇ ਵਿੱਚ ਜਿਵੇਂ ਇੱਕ ਸਬ ਕੰਟੀਨੈਂਟ ਦੇ ਵਿੱਚ ਮਲਟੀਨੇਸ਼ਨਸ ਨੂੰ ਐਕੋਮੋਡੇਟ ਕੀਤਾ ਜਾਂਦਾ ਹੈ, ਉਵੇਂ ਕੀਤਾ ਜਾਏਗਾ। ਲੇਕਿਨ ਇਸ ਦੇ ਉਲਟ ਜੋ ਮਿਸਟਰ ਸਾਈਨਾਥ ਨੇ ਕਿਹਾ ਇਹ ਬਿਲਕੁਲ ਟਰੂ ਹੈ। ਔਰ ਉਹਨਾਂ ਹਾਲਾਤਾਂ ਜਿਸ ਅੰਦਾਜ਼ 'ਚ ਅਸੀਂ ਦੇਖ ਰਹੇ ਹਾਂ ਕਿ ਭਾਰਤ ਗਰੀਬੀ ਦੇ ਨਾਲ ਭੁੱਲ ਰਿਹਾ ਹੈ, ਇਕੋਨਮੀ ਥੱਲੇ ਨੂੰ ਹੈ, ਮਜ਼ਦੂਰਾਂ ਦਾ ਕੀ ਹਾਲ ਹੈ, ਔਰ ਉਸ ਸਾਰੇ ਦੇ ਵਿੱਚ ਇਹਨਾਂ ਨੇ ਹੁਣ ਆਉਣ ਵਾਲੇ ਪੀਰੀਅਡ 'ਚ ਵੀ ਚੋਣ ਰੈਲੀਆਂ ਕੀ ਹੋਣਗੀਆਂ, ਬੰਗਾਲ ਦੇ ਵਿੱਚ ਕੀ ਹੋਏਗਾ। ਔਰ ਇੱਕ ਖਬਰ ਜਿਹੜੀ ਕਿ ਅਮਿਤ ਸ਼ਾਹ ਦੇ ਹਵਾਲੇ ਨਾਲ ਹੈ ਜੀ, ਵਰਚੁਅਲ ਰੈਲੀਜ਼ ਔਰ ਫੋਟੋ ਆਫ ਵਿਲੇਜਰਸ ਲਿਸਨਿੰਗ ਟੂ ਅਮਿਤ ਸ਼ਾਹ ਰੈਲੀ ਔਨ LED ਸਕਰੀਨ unleashes at least 15,000 big LED screen and more than 70,000 smart TVs were installed across West Bengal by BJP। ਹੁਣ ਉਹ ਵਰਚੁਅਲ ਉਸ ਐਡਰੈਸ ਦੇ ਵਿੱਚ ਬੋਲ ਰਿਹਾ ਉਸ ਵਰਚੁਅਲ ਸੈਟਿੰਗ, ਔਰ ਬੰਗਾਲ ਦੇ ਵਿੱਚ 15,000 ਝਾੜੀਆਂ ਦੇ ਨਾਲ ਪਿਕਚਰਸ ਉਹਦੀਆਂ ਆਈਆਂ, ਝਾੜੀਆਂ 'ਚ ਵਿਚਾਰੇ ਗਰੀਬ ਲੋਕ ਅੱਧ ਨੰਗੇ ਬੈਠੇ ਨੇ, ਲੇਕਿਨ ਉੱਥੇ ਜਿਹੜੀਆਂ ਨੇ LED ਸਕਰੀਨਸ ਲੱਗੀਆਂ ਹੋਈਆਂ ਨੇ ਤੇ 70,000 ਸਮਾਰਟ TV ਲੱਗੇ ਹੋਏ ਨੇ। ਇਸ ਗੱਲ ਦਾ ਧਿਆਨ ਰਹੇ ਕਿ ਇੱਕ LED ਸਕਰੀਨ ਜਿਹੜੀ ਆ ਉਹ 15,000 ਰੁਪਏ ਦੀ ਆਉਂਦੀ ਹੈ। ਔਰ ਇਸ ਸਾਰੇ 'ਚ ਜਿੱਥੇ ਮਜ਼ਦੂਰਾਂ ਨੂੰ ਜਿਹੜੇ ਕਈ ਹਫ਼ਤਿਆਂ ਬਾਅਦ ਜਿਨ੍ਹਾਂ ਨੂੰ ਗੱਡੀਆਂ 'ਚ ਜਿਵੇਂ ਡੰਗਰ ਜਿਹੜੇ ਨੇ, ਉਹ ਇੱਥੇ ਅਮਰੀਕਾ 'ਚ ਤੁਸੀਂ ਕੋਈ ਡੰਗਰ ਵੀ ਨਹੀਂ ਲਿਜਾ ਸਕਦੇ, ਉਹਨਾਂ ਲਈ ਵੀ ਤੁਹਾਨੂੰ ਸਪੇਸ ਦੇਣਾ ਪੈਂਦਾ, ਪਰ ਉੱਥੇ ਜਿਵੇਂ ਤੂੜੇ ਹੁੰਦੇ ਨੇ ਕਿਵੇਂ ਤੂੜ ਕੇ ਲਗਾਏ, ਉਹਨਾਂ ਤੋਂ ਕਿਰਾਇਆ ਵੀ ਵਸੂਲ ਕੀਤਾ। ਪਰ ਇੱਥੇ ਜਿਹੜੀ ਹੈ ਇਸ ਲੈਵਲ ਦਾ ਪੈਸਾ ਖਰਚ ਕੀਤਾ ਜਾ ਰਿਹਾ। ਪੁੱਛਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਜਿਹੜੀ ਪ੍ਰਾਈਮ ਮਿਨਿਸਟਰ ਨੂੰ ਫੰਡ ਦਿੱਤਾ ਸੀ ਲੋਕਾਂ ਨੇ, ਉਹ ਤੁਸੀਂ ਇਸ ਕੰਮ ਲਈ ਲਾਇਆ। ਹੁਣ ਇਹ ਹੈ ਕਿ ਵੀ ਇਹ ਆਮ ਲੋਕਾਂ ਦਾ ਜਲੂਸ ਕੱਢਿਆ ਜਾ ਰਿਹਾ ਹੈ, ਉਹਨਾਂ ਦਾ ਮਜ਼ਾਕ ਹੈ, ਔਰ ਇੱਕ ਪਾਸੇ ਜਿਹੜੇ ਨੇ ਅਰਬਾਂ ਰੁਪਈਏ ਆਉਣ ਵਾਲੇ ਪੀਰੀਅਡ 'ਚ ਇਹੀ ਕੁਛ ਕਰ ਰਹੇ ਨੇ। ਹਕੂਮਤ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਡਿੱਗੀ ਕਾਂਗਰਸ ਦੀ, ਹੁਣ ਰਾਜਸਥਾਨ ਬਾਰੇ ਆ ਰਿਹਾ ਕਿ ਭਾਈ ਜਿਹੜੇ ਉੱਥੇ MLA ਨੇ ਉਹਨਾਂ ਨੂੰ ਇੰਨੇ ਕਰੋੜ ਆਫਰ ਕੀਤਾ ਜਾ ਰਿਹਾ ਕਿਉਂਕਿ ਉੱਥੇ ਵੀ ਕਾਂਗਰਸ ਦੀ ਹਕੂਮਤ ਹੈ। ਸੋ ਇਹ ਬਿਲਕੁਲ ਮਿਸਟਰ ਸਾਈਨਾਥ ਨੇ ਠੀਕ ਕਿਹਾ ਕਿ ਭਾਈ ਇਹ ਜਿਹੜੀ ਹੈ ਇੰਡੀਆ ਇਜ਼ ਵਿਟਨੈਸਿੰਗ ਦਾ ਫਾਸਟੈਸਟ ਡਿਸਮੈਂਟਲਿੰਗ ਆਫ ਇਟਸ ਡੈਮੋਕ੍ਰੇਸੀ। ਇਹੀ ਨਹੀਂ ਕਿ ਜਮਹੂਰੀਅਤ ਡਿੱਗ ਰਹੀ ਹੈ ਜੀ, ਥੱਲੇ ਨੂੰ ਜਾ ਰਿਹਾ ਕਿ ਡਿਸਮੈਂਟਲ ਓਵਰ ਹੋ ਰਹੀ ਹੈ। ਔਰ ਐਮਰਜੈਂਸੀ ਵਾਸ ਨਥਿੰਗ, ਕਿ ਵੀ ਉਹਦੇ ਸਾਹਮਣੇ ਜਿਹੜੀ ਇੰਦਰਾ ਗਾਂਧੀ ਦੀ ਐਮਰਜੈਂਸੀ ਹੈ ਕੋਈ ਵੀ ਨਹੀਂ ਸੀ। ਜਿਵੇਂ ਉਹਨਾਂ ਨੇ ਉੱਥੇ ਡਰ ਪੈਦਾ ਕੀਤਾ ਹੈ, ਖੌਫ ਪੈਦਾ ਕੀਤਾ ਹੈ, ਔਰ ਕੋਈ ਆਵਾਜ਼ ਚੁੱਕ ਨਹੀਂ ਰਿਹਾ। ਹਾਲਾਂਕਿ ਅਮਰੀਕਾ ਦੇ ਵਿੱਚ ਵੀ ਮੀਡੀਆ ਨੂੰ ਪੁੱਟ ਡਾਊਨ ਕਰਨ ਦੀ ਲਾਈਨ ਆਈ, ਥੱਲੇ ਸੁੱਟਣ ਦੀ ਲਾਈਨ ਆਈ। ਹੁਣ ਵੀ ਜਿਵੇਂ ਕਰੋਨਾ ਦਾ ਕਹਿ ਰਿਹਾ, ਜਿਹੜੀਆਂ ਡੈਥਸ ਚੱਲ ਰਹੀਆਂ ਨੇ ਉਹਨਾਂ ਨੂੰ ਆਫੀਸ਼ੀਅਲੀ ਉਸ ਲੈਵਲ ਦੀ ਮਾਨਤਾ ਨਹੀਂ। ਹਾਲਾਂਕਿ ਮੈਂ ਅੱਜ ਇਹ ਖਬਰ ਦੇਖ ਰਿਹਾ ਸੀ ਕਿ ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਇੱਕ ਪ੍ਰੋਫੈਸਰ ਨੇ ਇਹ ਕਿਹਾ ਕਿ ਸਤੰਬਰ ਤੱਕ ਅਮਰੀਕਾ 'ਚ 2 ਲੱਖ ਮੌਤਾਂ ਹੋਣਗੀਆਂ, ਕਿਉਂਕਿ ਹੁਣ ਜਿਹੜੀ ਅੱਜ ਫਿਗਰ ਹੈ ਜਿੱਥੇ ਕਿ ਦੁਨੀਆ ਭਰ ਦੇ ਵਿੱਚ
ਇਸ ਵੇਲੇ 7,05,36,780 ਟੋਟਲ ਕੇਸ ਨੇ ਔਰ 4,21,302 ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ 'ਚ 2,76,495 ਜਿਹੜੇ ਨੇ ਟੋਟਲ ਕੇਸ ਨੇ। 2,76,495 ਟੋਟਲ ਕੇਸ ਨੇ ਔਰ 1,15,528 ਮੌਤਾਂ ਨੇ। ਪਰ ਇਸ ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦਾ ਕਹਿਣਾ ਹੈ ਕਿ ਸਤੰਬਰ ਤੱਕ ਅਮਰੀਕਾ 'ਚ ਗਿਣਤੀ 2 ਲੱਖ ਤੱਕ ਪਹੁੰਚ ਜਾਏਗੀ। ਭਾਰਤ ਜਿੱਥੇ ਬੜੇ ਬੜੇ ਉਹਨਾਂ ਦੇ ਵੈਦ, ਹਕੀਮ, ਗਊ ਮੂਤਰ, ਰਾਮਦੇਵ, ਪਤੰਜਲੀ ਇਹ ਉਹ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਭਾਰਤ ਦੁਨੀਆ 'ਚ COVID-19 ਕੇਸਾਂ ਦੇ ਮਾਮਲੇ 'ਚ ਚੌਥੇ ਨੰਬਰ ਤੇ ਆ ਗਿਆ। ਭਾਰਤ ਦੇ ਵਿੱਚ ਇਸ ਵੇਲੇ 2,97,205 ਟੋਟਲ ਕੇਸ ਨੇ ਔਰ 8,477 ਮੌਤਾਂ ਹੋ ਚੁੱਕੀਆਂ ਨੇ। ਔਰ ਦਿੱਲੀ ਦੇ ਵਿੱਚ 4,000 ਤੋਂ ਜ਼ਿਆਦਾ ਡਾਕਟਰ ਉਹ ਬਾਹਰ ਨਿਕਲੇ ਨੇ। ਉਹਨਾਂ ਨੇ ਕਿਹਾ ਅਸੀਂ ਅਸਤੀਫੇ ਦੇ ਦੇਣੇ ਨੇ ਕਿਉਂਕਿ ਪਿਛਲੇ 3 ਮਹੀਨੇ ਤੋਂ ਤਨਖਾਹ ਹੀ ਨਹੀਂ ਮਿਲੀ ਹੈ ਉਹਨਾਂ ਨੂੰ। ਨਾਲੇ ਉਹ ਰਿਸਕ ਫੈਕਟਰ 'ਚ ਨੇ, ਉਹਨਾਂ 'ਚ ਮਰ ਵੀ ਰਹੇ ਨੇ ਔਰ 3 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਹੈ। ਤੇ ਅਮਿਤ ਸ਼ਾਹ ਜਿਹੜਾ ਹੈ ਉਹ ਵੱਡੀਆਂ ਵੱਡੀਆਂ ਸਕਰੀਨਾਂ ਔਰ ਸਮਾਰਟ ਟੀਵੀਆਂ ਦੇ ਨਾਲ ਜਿਹੜਾ ਆਪਣਾ ਸੌਦਾ ਵੇਚ ਰਿਹਾ। ਪਾਕਿਸਤਾਨ ਵੀ ਇਸ ਮਾਮਲੇ 'ਚ COVID-19 ਦੇ ਮਾਮਲੇ 'ਚ ਹਾਲਾਂ ਇਮਰਾਨ ਖਾਨ ਦੀ ਗ੍ਰੇਸ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਜੀ ਭਾਰਤ ਵਾਲਿਆਂ ਨੂੰ ਬਹੁਤ ਗਰੀਬ ਔਰ ਜੋ ਰਿਪੋਰਟਾਂ ਆ ਰਹੀਆਂ ਨੇ, ਜੇ ਭਾਰਤ ਚਾਹੇ ਤੇ ਅਸੀਂ ਆਪਣੇ ਅਹਿਸਾਸ ਪ੍ਰੋਗਰਾਮ ਦੇ ਤਹਿਤ ਜਿਹੜੀ ਮਦਦ ਇੱਥੇ ਦਿੱਤੀ ਹੈ ਉਹ ਅਸੀਂ ਉੱਥੇ ਵੀ ਦੇ ਸਕਦੇ ਹਾਂ। ਚਲੋ ਇੱਕ ਹਿਊਮੈਨਿਟੇਰੀਅਨ ਜੈਸਚਰ ਹੈ। ਹਾਲਾਂ ਪਾਕਿਸਤਾਨ ਦੀ ਆਪਣੀ ਜਿਹੜੀ ਇਕਨੋਮੀ ਹੈ ਉਹ ਕੋਈ ਚੰਗੇ ਹਾਲਤ 'ਚ ਨਹੀਂ ਹੈ ਪਰ ਪਾਕਿਸਤਾਨ ਕੇਸਾਂ ਦੇ ਮਾਮਲੇ 'ਚ ਵੀ ਉਹਨਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। 1,19,536 ਟੋਟਲ ਕੇਸ ਨੇ ਔਰ 2,356 ਜਿਹੜੀਆਂ ਨੇ ਉਹ ਡੈਥਸ ਹੋਈਆਂ ਨੇ। ਔਰ ਮੈਂ ਇਹ ਕਲੋਜ਼ ਕਰਨ ਤੋਂ ਪਹਿਲਾਂ ਜਦੋਂ ਮੈਂ ਅਮਰੀਕਨ ਸਿਸਟਮ ਦੀ ਬਿਊਟੀ ਦੀ ਗੱਲ ਕੀਤੀ ਤੇ ਇਹ ਖਬਰ ਸਾਹਮਣੇ ਮੇਰੇ ਹੈ। ਪਿਛਲੇ ਦਿਨਾਂ 'ਚ ਜਦੋਂ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਬਾਹਰ ਨਿਕਲੇ ਔਰ ਇਹ ਪੀਰੀਅਡ ਸੀ ਕਿ ਮਿਸਟਰ ਫਲੋਇਡ ਦੀ ਡੈਥ ਹੋ ਚੁੱਕੀ ਸੀ ਔਰ ਟਰੰਪ ਸਖਤੀ ਦੀ ਗੱਲ ਕਰ ਰਹੇ ਸੀ, ਫੌਜ ਸੱਦਣ ਦੀ ਗੱਲ ਕਰ ਰਹੇ ਸੀ। ਵਾਈਟ ਹਾਊਸ ਦੇ ਬਾਹਰ ਵੀ ਵੱਡੇ ਪ੍ਰੋਟੈਸਟਰ, ਬਹੁਤ ਵੱਡਾ ਇਕੱਠ ਸੀ। ਸੋ ਅਚਾਨਕ ਉਹਨਾਂ ਨੇ ਬਾਹਰ ਨਿਕਲਣ ਦਾ ਫੈਸਲਾ ਕੀਤਾ। ਉਹ ਜਿਹੜੇ ਪ੍ਰੋਟੈਸਟਰ ਸੀ ਪੀਸਫੁਲ, ਉਹਨਾਂ ਦੇ ਉੱਤੇ ਟੀਅਰ ਗੈਸ ਛੱਡੀ ਗਈ, ਦੂਜਾ ਹੋਇਆ ਔਰ ਉਹ ਖਿੰਡਾ ਦਿੱਤਾ। ਔਰ ਉਸ ਚੀਖ ਚਿਹਾੜੇ ਦੇ ਵਿੱਚ ਹੀ ਪ੍ਰੈਜ਼ੀਡੈਂਟ ਟਰੰਪ ਨਾਲ ਨਿਕਲੇ, ਬਾਹਰ ਨਿਕਲੇ ਔਰ ਜਿਹੜਾ ਵਾਈਟ ਹਾਊਸ ਦੇ ਅਕ੍ਰੋਸ ਐਪਿਸਕੋਪਲ ਚਰਚ ਹੈ ਉਹਦੇ 'ਚ ਗਏ ਔਰ ਮਿਲਟਰੀ ਚੀਫ ਵੀ ਉਹਨੂੰ ਲੱਗਾ ਵੀ ਸ਼ਾਇਦ ਕੋਈ ਬਰੀਫਿੰਗ ਕਰਨੀ ਹੈ, ਉਹ ਉੱਥੇ ਗਏ ਔਰ ਉੱਥੇ ਟਰੰਪ ਨੇ ਹੱਥ 'ਚ ਬਾਈਬਲ ਫੜ ਕੇ ਆਪਣੀ ਫੋਟੋ ਲਵਾਈ ਔਰ ਮਿਲਟਰੀ ਚੀਫ ਪਹਿਲਾਂ ਉਸ ਫੋਟੋ ਸੈਸ਼ਨ ਦੇ ਵੇਲੇ ਤਾਂ ਖੱਬੇ ਸੱਜੇ ਹੋ ਗਏ। ਲੇਕਿਨ ਅਮਰੀਕਾ ਦੇ ਸਾਬਕਾ ਜਨਰਲਾਂ ਨੇ, ਦੂਜਿਆਂ ਨੇ ਇਸ ਗੱਲ ਦੇ ਉੱਤੇ ਔਰ ਲੋਕਾਂ ਨੇ ਕਿਹਾ ਕਿ ਭਾਈ ਇਹਦਾ ਮਤਲਬ ਹੈ ਵੀ ਸਾਡੀ ਫੌਜ ਜੋ ਇਹ ਕਰ ਰਹੇ ਨੇ ਉਹਨੂੰ ਐਂਡੋਰਸ ਕਰ ਰਹੀ ਹੈ। ਔਰ ਹਾਲਾਂ ਉਹਨਾਂ ਦੇ ਇੱਕ ਜਨਰਲ ਨੇ ਕਿਹਾ ਪਹਿਲਾਂ ਕਿ ਵੀ ਵੀ ਆਰ ਹੇਅਰ ਟੂ ਪ੍ਰੋਟੈਕਟ ਦਾ ਕਨਸਟੀਟਿਊਸ਼ਨ ਨਾਟ ਟਰੰਪ। ਔਰ ਆਰਮੀ ਚੀਫ ਜਿਹੜਾ ਉਹ ਕਾਫੀ ਸਿਆਣਾ ਬੰਦਾ ਹੈ, ਬੜਾ ਸੋਬਰ ਉਹਨਾਂ ਦੀ ਪਹੁੰਚ ਹੈ, ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੁੰਦਾ ਰਿਹਾ। ਔਰ ਅੱਜ ਇਹ ਹੈ ਅਮਰੀਕਾ ਦੀ ਬਿਊਟੀ ਕਿ ਅੱਜ ਉਹਨੇ ਫੌਜੀ ਚੀਫ ਨੇ ਮਾਫੀ ਮੰਗੀ ਹੈ ਲੋਕਾਂ ਤੋਂ ਕਿ ਮੈਨੂੰ ਨਾਲ ਨਹੀਂ ਸੀ ਜਾਣਾ ਚਾਹੀਦਾ। ਹਾਲਾਂ ਉਹਨੇ ਪਹਿਲਾਂ ਕਿਹਾ ਕਿ ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਕਿਹਾ ਕਿ ਭਾਈ ਕੋਈ ਹੋਰ ਉੱਥੇ ਬਰੀਫਿੰਗ ਹੋਣੀ ਹੈ ਜਾਂ ਕਿਵੇਂ ਹੈ ਕਿ ਭਾਈ ਇਹ ਫੋਟੋ ਸੈਸ਼ਨ ਹੈ। ਔਰ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਉਹ ਤਾਂ ਜੋ ਸੋਚਦੇ ਨੇ ਕਰਦੇ ਨੇ ਉਵੇਂ ਹੀ ਉਹਨਾਂ ਦੀ ਨੀਤੀ ਹੁੰਦੀ ਹੈ। ਲੇਕਿਨ ਮੈਂ ਜਦੋਂ ਸਿਸਟਮ ਦੇ ਪੋਜ਼ਿਟਿਵ ਐਸਪੈਕਟਸ ਦੀ ਗੱਲ ਕਰ ਰਹੇ ਸੋ ਜ਼ਾਹਰ ਹੈ ਕਿ ਇਹ ਵੀ ਅਮਰੀਕਾ ਦੀ ਬਿਊਟੀ ਹੈ। ਇੱਥੇ ਠੀਕ ਹੈ ਗਲਤ ਫੈਸਲੇ ਹੁੰਦੇ ਨੇ, ਲਏ ਜਾਂਦੇ ਨੇ, ਉਹਨਾਂ ਤੇ ਇਨਕੁਆਇਰੀਆਂ ਵੀ ਹੁੰਦੀਆਂ, ਉਹਨਾਂ ਦੇ ਉੱਤੇ ਜਿਹੜਾ ਮਾਫੀਨਾਮੇ ਵੀ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਅਮਰੀਕਾ ਇੱਕ ਦੁਨੀਆ ਦਾ ਖੂਬਸੂਰਤ ਮੁਲਕ ਹੈ, ਇੱਕ ਜਿਸ ਨੂੰ ਅਮਰੀਕਨ ਡ੍ਰੀਮ ਕਹਿੰਦੇ ਨੇ। ਔਰ ਜੇ ਅਸੀਂ ਇਸ ਸਿਸਟਮ ਦੇ ਹੁਣ ਪੋਸਟ ਕੋਵਿਡ-19 ਕੀ ਹੋਏਗਾ ਇਹ ਪਤਾ ਨਹੀਂ, ਪਰ ਇੱਕ ਗੱਲ ਜ਼ਰੂਰ ਇਸ ਸਿਸਟਮ ਬਾਰੇ ਰਹੀ ਕਿ ਇਸ ਮੁਲਕ ਦੇ ਵਿੱਚ ਕੋਈ ਭਾਵੇਂ ਇੱਕ ਚਵਾਨੀ ਰਹਿ ਕੇ ਵੀ ਨਾ ਆਇਆ ਹੋਏ, ਉਹ ਇੱਕ ਹੋਟਲ ਦੇ ਵਿੱਚ ਵੇਟਰ ਦੇ ਤੌਰ ਤੇ, ਖਾਨਸਾਮੇ ਦੇ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ।
ਔਰ ਉਹ ਡ੍ਰੀਮ ਕਰਦਾ ਹੈ ਕਿ ਵੀ ਮੈਂ ਇੱਕ ਦਿਨ ਚੇਨ ਆਫ ਹੋਟਲਸ, ਬਹੁਤ ਸਾਰੇ ਹੋਟਲਾਂ ਦਾ ਮੈਂ ਮਾਲਕ ਹੋਵਾਂਗਾ। ਤੇ ਜੇ ਉਹ ਲੱਗਾ ਰਹੇਗਾ ਸਿਸਟਮ, ਉਹ ਪ੍ਰੋਵਾਈਡ ਕਰਦਾ ਹੈ ਓਪਰਚੁਨਿਟੀਜ਼ ਕਿ ਵਾਕਈ ਉਹ ਜਿਹੜੇ ਨੇ ਵੇਟਰ ਉਹ ਹੋਟਲਾਂ ਦੇ ਮਾਲਕ ਬਣਦੇ ਨੇ। ਇਵੇਂ ਹੀ ਅਸੀਂ ਜੇ ਸਕਸੈਸ ਸਟੋਰੀਜ਼ ਦੇਖੀਏ ਆਪਣੀ ਕਮਿਊਨਿਟੀ ਦੇ ਹਵਾਲੇ ਨਾਲ, ਕਿਵੇਂ ਕੋਈ ਪੀਚ ਕਿੰਗ ਹੈ, ਕੋਈ ਬਦਾਮਾਂ ਦਾ ਕਿੰਗ ਹੈ, ਕਿੰਨੇ ਵੱਡੇ ਵੱਡੇ ਜਿਹੜੇ ਨੇ ਬਿਜ਼ਨਸਮੈਨ ਨੇ ਦੂਜੇ ਨੇ ਪਾਕਿਸਤਾਨੀ ਕਮਿਊਨਿਟੀ ਦੇ ਹਵਾਲੇ ਨਾਲ ਵੀ, ਕਿੰਨੇ ਵੱਡੇ ਵੱਡੇ ਡਾਕਟਰਸ, ਕਿੰਨੇ ਵੱਡੇ ਵੱਡੇ ਹੋਰ ਕਾਮਯਾਬ ਕਾਰੋਬਾਰੀ। ਸੋ ਗੱਲ ਸਿਸਟਮ ਦੀ ਹੈ। ਹੁਣ ਉਹੀ ਲੋਕ ਜਿਹੜੇ ਆਪਣੇ ਮੁਲਕਾਂ 'ਚ, ਭਾਰਤ, ਪਾਕਿਸਤਾਨ ਜਾਂ ਸਾਊਥ ਏਸ਼ੀਆ ਦੇ ਖਿੱਤਿਆਂ 'ਚ, ਉਹਦੇ 'ਚ ਇੱਕ ਗੱਲ ਦਿਮਾਗ ਦੇ ਵਿੱਚ ਹੈ ਕਿ ਭਾਈ ਜੇ ਤੁਸੀਂ ਉੱਪਰ ਜਾਣਾ ਤੇ ਜੈਕ ਚਾਹੀਦਾ। ਹੁਣ ਉਹ ਜੈਕ ਕੌਣ ਹੈ? ਉਹ ਤੁਸੀਂ ਪੈਸੇ ਦੇ ਕੇ ਉੱਤੇ ਪਹੁੰਚੋ, ਕਿਸੇ ਡਾਕਟਰ ਦਾ ਪੁੱਤਰ ਹੀ ਡਾਕਟਰ ਬਣਦਾ ਹੈ, ਡੀਸੀ ਦਾ ਮੁੰਡਾ ਹੀ ਡੀਸੀ ਲੱਗਦਾ ਹੈ, ਔਰ ਵਪਾਰੀ ਦਾ ਪੁੱਤਰ ਹੀ ਅੱਗੋਂ ਵਪਾਰੀ ਬਣਦਾ ਹੈ। ਔਰ ਉਹ ਸਾਰੇ ਕਰਪਟ ਸਿਸਟਮ ਦੇ ਵਿੱਚ, ਭਾਰਤ ਵਰਗੇ ਮੁਲਕ ਦੇ ਵਿੱਚ ਇੱਕ ਆਮ ਆਦਮੀ ਦੇ ਲਈ ਕੋਈ ਓਪਰਚੁਨਿਟੀਜ਼ ਨਹੀਂ ਨੇ। ਸੋ ਇਹਨਾਂ ਨੇ ਓਵਰ ਅ ਪੀਰੀਅਡ ਆਫ ਟਾਈਮ 2.5-3 ਸੈਂਚਰੀਜ਼ ਦੇ ਵਿੱਚ ਇੱਕ ਸਿਸਟਮ ਕ੍ਰੀਏਟ ਕੀਤਾ। ਠੀਕ ਹੈ, ਸਿਸਟਮ ਦਾ ਮਿਸਯੂਜ਼ ਵੀ ਹੋਇਆ ਹੁੰਦਾ, ਲੇਕਿਨ ਸਿਸਟਮ ਦੇ ਵਿੱਚ ਉਹ ਸਪਿਨ ਹੈ ਕਿ ਅਲਟੀਮੇਟਲੀ ਲੋਕ ਉਸ ਤੋਂ ਅੱਗੇ ਨਿਕਲ ਜਾਂਦੇ ਨੇ, ਪਿਛਲੇ ਦੌਰ ਨੂੰ ਫਿਰ ਦੇਖਦੇ ਨੇ। ਔਰ ਕਦੇ ਵੀ ਜੇ ਜਿਹੜੀ ਪ੍ਰੋਗਰੈਸ ਹੈ ਉਹ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਮਾਜ਼ੀ ਤੋਂ ਸਿੱਖਦੇ ਹੋ। ਜੋ ਕੱਲ ਤੁਹਾਡਾ ਬੀਤ ਗਿਆ ਉਹ ਕੱਲ ਸੀ, ਤੇ ਜੇ ਅੱਜ ਬੈਠ ਕੇ ਤੁਸੀਂ ਕੱਲ ਕੀ ਸੀ ਉਹਦੇ ਬਾਰੇ ਸੋਚਦੇ ਹੋ ਤੇ ਤੁਹਾਡਾ ਆਉਣ ਵਾਲਾ ਕੱਲ ਕੀ ਹੋਏਗਾ ਉਸ ਨੂੰ ਤੁਸੀਂ ਨਵੇਂ ਢੰਗ ਨਾਲ ਦੇਖਦੇ ਹੋ, ਸੋਚਦੇ ਹੋ। ਔਰ ਬਹੁਤ ਵਾਰ ਭਾਰਤ ਦੇ ਹਵਾਲੇ ਨਾਲ ਉਸ ਸਿਸਟਮ ਦੇ ਇੱਕ ਬੜੀ ਖੂਬਸੂਰਤ ਕੋਟ ਦੇ ਨਾਲ ਮੈਂ ਇਹਨੂੰ ਕਲੋਜ਼ ਕਰਾਂਗਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜ਼ਿੰਦਗੀ ਜੀਣ ਦੇ ਦੋ ਤਰੀਕੇ ਹੁੰਦੇ ਨੇ। ਇੱਕ ਉਹ ਹੈ ਕਿ ਜੋ ਆਸੇ ਪਾਸੇ ਹੋ ਰਿਹਾ ਉਹਨੂੰ ਹੋਣ ਦਿਓ। ਤੁਸੀਂ ਬਗਾਨੀ ਲੱਸੀ ਡਕਾ ਕੇ ਤੁਸੀਂ ਵੀ ਮੁੱਛਾਂ ਦੇ ਵੱਟ ਚਾੜੋ ਤੇ ਆਪਣਾ ਰਾਂਝਾ ਰਾਜੀ ਕਰੋ। ਇੱਕ ਤਰੀਕਾ ਇਹ ਹੈ, ਜਿਵੇਂ ਬਹੁਤ ਸਾਰੇ ਉੱਥੇ ਗੁਲਾਮ ਜ਼ਹਿਨੀਅਤ ਆਪਣੇ ਵੀ ਜਿਹੜੇ ਨੇ ਉਹ ਇਵੇਂ ਕਰਦੇ ਨੇ। ਤੇ ਦੂਸਰਾ ਇਹ ਹੈ ਕਿ ਬੁਰੇ ਦੇ ਘਰ ਤੱਕ ਅੱਪੜ ਕੇ ਉਹਨੂੰ ਗਲਤੀ ਦਾ ਅਹਿਸਾਸ ਕਰਾਓ ਤੇ ਬਣਦੀ ਸਜ਼ਾ ਦਿਓ। ਉਹ ਸੁਸਾਇਟੀਜ਼ ਨੇ ਜਿਹੜੀਆਂ ਅਕਾਊਂਟੇਬਿਲਿਟੀ ਜਿਹਨੂੰ ਕਹਿੰਦੇ ਨੇ ਅਮਰੀਕਾ ਦੇ ਵਿੱਚ, ਹਿਸਾਬ ਕਿਤਾਬ, ਜਦੋਂ ਹਿਸਾਬ ਕਿਤਾਬ ਕਿਸੇ ਚੀਜ਼ ਦਾ ਕੀਤਾ ਜਾਂਦਾ ਹੈ, ਸਜ਼ਾ ਮਿਲਦੀ ਹੈ। ਉੱਥੇ ਜਿਹੜੇ ਕਾਤਲ ਨੇ, ਮਰਡਰਰ ਨੇ, ਉਹਨਾਂ ਨੂੰ ਤਾਂ ਵਜ਼ੀਰ ਬਣਾਇਆ ਜਾਂਦਾ ਹੈ। ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਿਹੜੇ ਨੇ ਉਹ ਵਜ਼ੀਰ ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਔਰ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲੇ ਮੋਦੀ ਔਰ ਅਮਿਤ ਸ਼ਾਹ ਦੀ ਕਾਤਲ ਜੋੜੀ ਨੂੰ ਉਹਨਾਂ ਦੀ ਵੱਡ ਗਿਣਤੀ ਨੇ ਜਿਹੜਾ ਉਹ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਤੱਕ ਪਹੁੰਚਾ ਦਿੱਤਾ ਹੈ। ਔਰ ਕਿੱਥੇ ਹੈ ਇਨਸਾਫ? ਸੋ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਆਈਡੀਅਲ ਸਟੇਟ ਤਾਂ ਅਜੇ ਦੂਰ ਦੀ ਗੱਲ ਹੈ, ਜਿਹਨੂੰ ਕਦੇ ਦਾ ਰਿਪਬਲਿਕ ਦੇ ਵਿੱਚ ਪਲੇਟੋ ਨੇ ਡ੍ਰੀਮ ਕੀਤਾ ਸੀ ਕਿ ਕਿਵੇਂ ਫਿਲਾਸਫਰ ਕਿੰਗ, ਉਹ ਸੁਸਾਇਟੀ ਜਿੱਥੇ ਜਿਹੜੇ ਬਾਦਸ਼ਾਹ ਨੇ ਜਾਂ ਰੂਲਰ ਨੇ ਉਹ ਫਿਲਾਸਫਰ ਹੋਣ, ਉਹਨਾਂ ਦੇ ਅੰਦਰ ਠੀਕ ਔਰ ਗਲਤ ਦੀ ਪਛਾਣ ਹੋਏ ਔਰ ਲੋਕਾਂ ਨੂੰ ਬੈਸਟ ਸਿਸਟਮ ਮਿਲੇ। ਇਹ ਇੱਕ ਆਈਡੀਅਲ ਸਟੇਟ ਹੈ ਜਿਸ ਬਾਰੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਭਗਤ ਰਵਿਦਾਸ ਜੀ ਦੀ ਬਾਣੀ ਬੇਗਮਪੁਰਾ ਦੀ ਗੱਲ ਹੁੰਦੀ ਹੈ ਤੇ ਉਸ ਆਦਰਸ਼ ਦੀ ਗੱਲ ਹੁੰਦੀ ਹੈ ਜਿਸ ਦੇ ਵਿੱਚ, ਜਿਸ ਦਾ ਫਾਈਨਲ ਨਕਸ਼ਾ ਜਿਹੜਾ ਗੁਰੂ ਅਰਜਨ ਸਾਹਿਬ ਨੇ, ਜਦੋਂ ਕੋਈ ਮੈਨੂੰ ਕਹਿੰਦਾ ਵੀ ਹੈ ਜੀ ਖਾਲਿਸਤਾਨ ਦਾ ਕੀ ਲੁਬੇ ਲਬਾਬ ਹੈ, ਤੇ ਮੈਂ ਸਮਝਦਾ ਵੀ ਗੁਰੂ ਅਰਜਨ ਸਾਹਿਬ ਦਾ ਇਹ ਫਰਮਾਨ ਸਾਡਾ ਜਿਹੜਾ ਉਹ ਕਨਸਟੀਟਿਊਸ਼ਨ ਹੈ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਖਲੇਮੀ ਰਾਜ ਜਿਉ। ਕਿ ਇਹ ਰੱਬ ਦੀ ਰਜ਼ਾ ਹੈ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ। ਰਿੰਝਾਣ ਦਾ ਮਤਲਬ ਹੁੰਦਾ ਤੰਗ ਕਰਨਾ, ਦੁਖੀ ਕਰਨਾ। ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਨੂੰ ਦੁਖੀ ਨਾ ਕਰੇ, ਕੋਈ ਕਿਸੇ ਦੇ ਹਿਊਮਨ ਰਾਈਟਸ ਵਾਇਓਲੇਟ ਨਾ ਕਰੇ, ਕੋਈ ਕਿਸੇ ਦਾ ਹੱਕ ਨਾ ਖੋਏ, ਕੋਈ ਕਿਸੇ ਤੇ ਜ਼ਬਰ ਨਾ ਕਰੇ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ। ਸਾਰੀ ਖਲਕਤ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ, ਨੈਸ਼ਨੈਲਿਟੀ ਦੇ ਵਿਤਕਰੇ ਦੇ ਖੁਸ਼ਹਾਲ ਹੋਏ, ਸਰਬੱਤ ਦਾ ਭਲਾ ਹੋਏ, ਸਭ ਸੁਖਾਲੀ ਉਠਿਆ। ਹੁਣ ਹੋਆ ਹਲੀਮੀ ਰਾਜ ਜੀ। ਇਹ ਹੈ ਹਲੀਮੀ ਰਾਜ।
with humility। ਰੂਲਰ ਜਿਹੜਾ ਹੈ ਹਿਊਮਿਲਿਟੀ ਨਾਲ ਭਰਿਆ ਹੋਇਆ ਹੈ, ਲੋਕਾਂ ਦਾ ਭਲਾ ਉਸ ਦਾ ਜਿਹੜਾ ਨਿਸ਼ਾਨ ਹੈ। ਔਰ ਬੇਸ਼ੱਕ ਇਹ ਸਾਨੂੰ ਲੱਗਦਾ ਹੈ ਕਿ ਇਹ ਇੰਪੋਸੀਬਲ ਹੈ, ਇੰਪੋਸੀਬਲ ਨਹੀਂ ਹੈ, ਡਿਫਿਕਲਟ ਜ਼ਰੂਰ ਹੈ ਪਰ ਅਚੀਵੇਬਲ ਹੈ। ਔਰ ਅਸੀਂ ਇਸ ਦੇ ਲਈ ਇਕੱਲੇ ਆਪਣੇ ਖਿੱਤੇ 'ਚ ਨਹੀਂ, ਦੁਨੀਆ 'ਚ ਜਿੱਥੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਸ ਸਿਸਟਮ ਨੂੰ ਬਣਾਉਣ ਦੇ ਵੱਲ ਜਿਹੜਾ ਹੈ ਉਹ ਆਪਣੀ ਤਵੱਜੋ ਦੇਣ, ਜਿੱਥੇ ਸੱਚਮੁੱਚ ਇਨਸਾਨੀਅਤ, ਹਿਊਮੈਨਿਟੇਰੀਅਨਿਜ਼ਮ ਜਿਹੜਾ ਹੈ ਉਹ ਕੋਰ ਵੈਲਿਊ ਹੋਏ ਉਸ ਸੁਸਾਇਟੀ ਦੀ, ਉਸ ਸਮਾਜ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।